ਉਹ ਹੁਣ ਅਸੀਂ ਅੱਜ ਤੋਂ ਮਿਰਜ਼ਾ ਸਾਹਿਬਾਂ ਸ਼ੁਰੂ ਕਰ ਰਹੇ ਹਾਂ। ਤੇ ਮਿਰਜ਼ਾ ਸਾਹਿਬਾਂ ਕੀ ਸ਼ੁਰੂ ਕਰ ਰਹੇ ਹਾਂ ਅਸੀਂ, ਜਿਹੜੀ ਪੰਜਾਬੀ ਦੀ ਕਿਸੇ ਕਹਾਣੀ ਦੀ ਜਿਹੜਾ ਜਿਹੜਾ ਜਿਹੜੀ ਜਿਹੜੀ ਜੈਨਰ ਹੈ ਉਹਨੂੰ ਸ਼ੁਰੂ ਕਰ ਰਹੇ ਹਾਂ। ਹੁਣ ਤੱਕ ਅਸੀਂ ਜਿੰਨੇ ਵੀ ਪੜ੍ਹੇ ਨੇ ਨਾ ਸ਼ਾਇਰ, ਉਹ ਅਸੀਂ ਸਾਰੇ ਆਈਡੀਓਲੋਜੀਕਲ ਸ਼ਾਇਰ ਪੜ੍ਹੇ ਨੇ। ਬੇਸਿਕਲੀ ਸੂਝਵਾਨ ਸ਼ਾਇਰ ਪੜ੍ਹੇ ਨੇ, ਜਿਹੜੇ ਜਿਹੜੇ ਬੁਨਿਆਦੀ ਤੌਰ ਤੇ ਜਿਨ੍ਹਾਂ ਨੂੰ ਸੂਫੀ ਕਿਹਾ ਜਾਂਦਾ ਹੈ ਜਾਂ ਭਗਤ ਕਿਹਾ ਜਾਂਦਾ ਹੈ, ਅਸੀਂ ਅਜੇ ਤੱਕ ਉਹਨਾਂ ਨੂੰ ਹੀ ਪੜ੍ਹਿਆ ਹੈ। ਤੇ ਉਹਨਾਂ ਦੇ ਵਿੱਚ ਇਹ ਜਿਹੜੀ ਸਾਰੀ ਸਿੰਬਲਸ ਨੇ ਉਹ ਆਉਂਦੇ ਨੇ। ਸੋਹਣੀ ਦਾ ਵੀ ਆਉਂਦਾ ਹੈ, ਹੀਰ ਦਾ ਵੀ ਆਉਂਦਾ ਹੈ, ਸੱਸੀ ਦਾ ਬਹੁਤ ਆਉਂਦਾ ਹੈ, ਪਰ ਉਹਦੇ ਮਾਇਨੇ ਹੋਰ ਹੁੰਦੇ ਨੇ। ਉਹ ਮਾਇਨੇ ਨਹੀਂ ਹੁੰਦੇ ਜਿਹੜੇ ਕਹਾਣੀ ਵਿੱਚ ਨੇ। ਅੱਛਾ, ਇੱਕ ਅਜੀਬ ਗੱਲ ਇਹ ਹੈਗੀ ਆ ਕਿ ਸਾਹਿਬਾਂ ਦਾ ਜ਼ਿਕਰ ਨਹੀਂ ਆਉਂਦਾ ਕਿਤੇ ਵੀ। ਤੁਸੀਂ ਇਹ ਗੌਰ ਕੀਤਾ? ਜੀ ਡਾਕਟਰ ਸਾਹਿਬ। ਕਿ ਕਲਾਸੀਕਲ ਪੋਇਟਰੀ ਦੇ ਵਿੱਚ ਸਾਹਿਬਾਂ ਦਾ ਜ਼ਿਕਰ ਨਹੀਂ ਆਉਂਦਾ। ਅੱਛਾ, ਇੱਕ ਗੱਲ। ਦੂਜੀ ਗੱਲ, ਜਿਹੜੀ ਪੰਜਾਬੀ ਦੀਆਂ ਸਾਰੀਆਂ ਕਲਾਸੀਕਲ ਕਿਤਾਬਾਂ ਨੇ, ਉਹਨਾਂ ਵਿੱਚੋਂ ਉਹਨਾਂ ਸਾਰੀਆਂ 'ਚ ਜਿਹੜਾ ਟਾਈਟਲ ਹੈ ਉਹ ਔਰਤ ਦੇ ਨਾਂ ਨਾਲ ਹੁੰਦਾ ਹੈ ਜਾਂ ਔਰਤ ਦੇ ਨਾਂ ਨਾਲ ਸ਼ੁਰੂ ਹੁੰਦਾ ਹੈ। ਹੀਰ ਰਾਂਝਾ, ਸੋਹਣੀ ਮਹੀਵਾਲ, ਸੱਸੀ ਪੁੰਨੂ ਵਗੈਰਾ ਵਗੈਰਾ। ਸਹੀ ਹੈ ਨਾ? ਤੇ ਪਹਿਲੇ ਔਰਤ ਦਾ ਨਾਂ ਆਉਂਦਾ ਹੈ ਤੇ ਫਿਰ ਮਰਦ ਦਾ ਆਉਂਦਾ ਹੈ। ਤੇ ਮਿਰਜ਼ਾ ਸਾਹਿਬਾਂ ਦੇ ਵਿੱਚ ਪਹਿਲੇ ਮਿਰਜ਼ੇ ਦਾ ਨਾਂ ਆਉਂਦਾ ਹੈ ਤੇ ਫਿਰ ਸਾਹਿਬਾਂ ਦਾ ਆਉਂਦਾ ਹੈ। ਯਾਨੀ ਮਰਦ ਦਾ ਪਹਿਲੇ ਆਉਂਦਾ ਹੈ ਤੇ ਔਰਤ ਦਾ ਬਾਅਦ ਚ ਆਉਂਦਾ ਹੈ। ਇਹ ਯੂਨੀਕ ਹੈ ਔਰ ਪਹਿਲੀ ਵਾਰੀ ਇਹ ਪੰਜਾਬੀ ਕਲਾਸਿਕ ਵਿੱਚ ਹੋਇਆ ਹੈ। ਇਹਦੇ ਉੱਤੇ ਬੜੀ ਬਹਿਸ ਹੋਈ ਹੈ ਸਾਡੇ ਸੂਝਵਾਨਾਂ 'ਚ। ਇਹ ਜਿਹੜਾ ਇਹਦੇ 'ਚ ਬੜੀ ਬਹਿਸ ਹੋਈ ਹੈ ਕਿ ਜਿਹੜੀ ਸਾਹਿਬਾਂ ਦਾ ਇਸ਼ਕ ਹੈ, ਕਿਆ ਉਹਨੂੰ ਹੀਰ ਦੇ ਇਸ਼ਕ ਤਰ੍ਹਾਂ ਹੀ ਸਮਝਿਆ ਜਾਵੇ ਜਾਂ ਉਹ ਕਿਸੇ ਹੋਰ ਤਰ੍ਹਾਂ ਦਾ ਇਸ਼ਕ ਸੀਗਾ, ਜਾਂ ਉਹਨੂੰ ਇਸ਼ਕ ਮੰਨਿਆ ਵੀ ਜਾਵੇ ਕਿ ਨਾ ਮੰਨਿਆ ਜਾਵੇ। ਇਹਦੇ ਉੱਤੇ ਮੁਸ਼ਤਾਕ ਸੂਫੀ ਸਾਹਿਬ ਨੇ ਇੱਕ ਪੂਰੀ ਕਿਤਾਬ ਲਿਖੀ ਹੈ ਸਾਹਿਬਾਂ ਦੇ ਇਸ਼ਕ ਦੇ ਬਾਰੇ ਚ, ਕਿ ਸਾਹਿਬਾਂ ਦਾ ਇਸ਼ਕ ਵੀ ਉਂਝੀ ਸੀ ਜਿਵੇਂ ਬਾਕੀਆਂ ਦਾ ਸੀ। ਤੇ ਕਿਉਂਕਿ ਜਿਹੜੇ ਦੂਜੇ ਸੂਝਵਾਨ ਨੇ ਸਾਡੇ, ਨਜਮ ਹੁਸੈਨ ਸੀਰ ਸਾਹਿਬ, ਉਹ ਨਹੀਂ ਇਹ ਗੱਲ ਮੰਨਦੇ। ਉਹ ਕਹਿੰਦੇ ਨੇ ਕਿ ਇਹ ਜਿਹੜਾ ਮਿਰਜ਼ਾ ਸਾਹਿਬਾਂ ਦਾ ਕਿੱਸਾ ਹੈ, ਇਹ ਮੇਲ ਸ਼ਾਵਨਿਜ਼ਮ ਦੀ ਐਕਸਪ੍ਰੈਸ਼ਨ ਹੈ ਮੁੱਢਲੇ ਤੌਰ ਤੇ। ਤੁਹਾਨੂੰ ਕਹਾਣੀ ਦਾ ਤਾਂ ਪਤਾ ਨਾ, ਮਿਰਜ਼ਾ ਸਾਹਿਬਾਂ ਦੀ ਕਹਾਣੀ ਦਾ? ਜੀ ਡਾਕਟਰ ਸਾਹਿਬ। ਜੀ ਪਤਾ ਜੀ। ਤੁਸੀਂ ਦੇਖੋ ਕਹਾਣੀ ਦੇ ਵਿੱਚ, ਕਹਾਣੀ 'ਚ ਬੜੇ ਦਿਲਚਸਪ ਮੋੜ ਨੇ ਇਸ ਮਿਰਜ਼ਾ ਸਾਹਿਬਾਂ ਦੀ ਕਹਾਣੀ ਦੇ ਵਿੱਚ। ਇੱਕ ਤੇ ਤੁਸੀਂ ਇਹ ਵੇਖੋ ਕਿ ਮਿਰਜ਼ਾ ਜਿਹੜਾ ਹੈ ਉਹ ਕੱਲਾ ਪੂਰੇ ਕਬੀਲੇ ਨਾਲ ਲੜਨ ਜਾਂਦਾ ਹੈ। ਔਰ ਬੇਸਿਕਲੀ ਉਹ ਸਾਹਿਬਾਂ ਨੂੰ ਉਧਾਲਣ ਲਈ ਜਾਂਦਾ ਹੈ। ਠੀਕ। ਦੂਜਾ ਇਹ ਹੈ ਕਿ ਜਿਹੜਾ ਮਿਰਜ਼ਾ ਹੈ
ਉਹਦੇ ਕੋਲ ਤੀਰ ਕਮਾਨ ਹੈ, ਉਹਦੇ ਕੋਲ ਤਲਵਾਰ ਨਹੀਂ ਹੈਗੀ। ਜਿਹੜੇ ਸਾਹਿਬਾਂ ਦੇ ਜਿਹੜੇ ਸਿਆਲ ਨੇ ਉਹਨਾਂ ਕੋਲ ਤਲਵਾਰਾਂ ਨੇ, ਔਰ ਉਹਨਾਂ ਕੋਲ ਲੜਨ ਦਾ ਨਵਾਂ ਸਮਾਨ ਵੀ ਮੌਜੂਦ ਹੈ। ਤੀਜਾ ਜਿਹੜਾ ਮਿਰਜ਼ਾ ਹੈ, ਉਹਦੀ ਜਿਹੜੀ ਮਸ਼ਹੂਰ ਹੈ ਉਹ ਬੱਕੀ ਹੈ। ਉਹਨੂੰ ਜਿਹੜਾ ਆਪਣਾ ਪੀਲੂ ਹੈ ਉਹ ਬੱਕੀ ਕਹਿੰਦਾ ਹੈ, ਤੇ ਹਾਫਿਜ਼ ਬਰਖੁਰਦਾਰ ਉਹਨੂੰ ਨੀਲੀ ਕਹਿੰਦਾ ਹੈ। ਤੇ ਜਿਹੜੀ ਬੱਕੀ ਜਾਂ ਨੀਲੀ ਹੈ ਉਹ ਵੇਖਣ ਨੂੰ ਤੇ ਬਹੁਤ ਹੀ ਕਮਜ਼ੋਰ ਜਿਹੀ ਮਾੜੀ ਜਿਹੀ ਘੋੜੀ ਹੈ। ਤੇ ਉਹ ਸਾਹਿਬਾਂ ਦੇ ਜਿਹੜੇ ਭਰਾਵਾਂ ਦੇ ਘੋੜੇ ਨੇ ਵੱਡੇ ਵੱਡੇ, ਆਪਣਾ ਉਹ ਬਹੁਤ ਤਗੜੇ ਨੇ, ਬਹੁਤ ਵੱਡੇ ਨੇ। ਅੱਛਾ, ਹੁਣ ਇਸ ਤੋਂ ਅਸੀਂ ਕੀ ਇਹਦਾ ਮਤਲਬ ਕੀ ਕੱਢੀਏ ਇਸ ਕਹਾਣੀ ਤੇ ਅਸੀਂ ਪੜਾਂਗੇ, ਉਹ ਤੇ ਟੈਕਸਟ ਪੜਾਂਗੇ, ਲੇਕਿਨ ਮੈਂ ਚਾਹੁੰਦਾ ਸਾਂ ਕਿ ਜ਼ਰਾ ਥੋੜੀ ਜਿਹੀ ਇੱਥੇ ਗੱਲ ਕਰੀਏ, ਕਿਉਂਕਿ ਕਹਾਣੀ ਤੁਹਾਨੂੰ ਪਤਾ ਹੀ ਹੈ। ਵੈਸੇ ਬਾਈ ਦਾ ਵੇ ਕਹਾਣੀ ਦੇ ਬਾਰੇ 'ਚ ਇੱਕ ਤੁਹਾਨੂੰ ਲਤੀਫਾ ਵੀ ਸੁਣਾ ਦਿਆਂ। ਉਹ ਕੋਈ ਵਿਚਾਰਾ ਮੁਸਾਫਰ ਲੰਘ ਰਿਹਾ ਸੀ, ਦੋ ਮੁਸਾਫਰ ਲੰਘ ਰਹੇ ਸਨ ਕਿਸੇ ਪਿੰਡ ਚੋਂ, ਤੇ ਰਾਤ ਪੈ ਗਈ। ਤੇ ਉਹਨਾਂ ਨੇ ਕਿਹਾ ਸਾਨੂੰ, ਉਹਨਾਂ ਨੇ ਦੋ ਚਾਰ ਨੂੰ ਕਿਹਾ ਕਿ ਸਾਨੂੰ ਰਾਤ ਕੱਟਣ ਲਈ ਮੰਜੀ ਦੇ ਦਿਓ, ਤੇ ਕੋਈ ਮੰਨੇ ਹੀ ਨਾ। ਤੇ ਫਿਰ ਉਹਨਾਂ ਚੋਂ ਇੱਕ ਨੇ ਚਲਾਕ ਜਿਹੜਾ ਸੀ, ਉਹਨੇ ਕਿਹਾ ਸਾਨੂੰ ਮਿਰਜ਼ੇ ਸਾਹਿਬਾਂ ਦੀ ਅਸਲੀ ਕਹਾਣੀ ਦਾ ਪਤਾ ਹੈ, ਅੱਖੀਂ ਡਿੱਠੀ ਕਹਾਣੀ ਦਾ ਪਤਾ ਹੈ। ਲੋ ਜੀ, ਉਹ ਤੇ ਸਾਰੇ ਪਿੰਡ ਨੇ ਉਹਨਾਂ ਨੂੰ ਇਨਵਾਈਟ ਕਰਨਾ ਸ਼ੁਰੂ ਕਰ ਦਿੱਤਾ, ਤੇ ਰਾਤ ਨੂੰ ਮਹਿਫਲ ਲੱਗ ਗਈ। ਆ ਕੇ ਲੋਕੀ ਚੌਧਰੀ ਹੁੱਕੇ ਭਰ ਕੇ ਬਹਿ ਗਏ। ਲਓ ਜੀ, ਅੱਜ ਮਿਰਜ਼ੇ ਸਾਹਿਬਾਂ ਦੀ ਅਸਲੀ ਕਹਾਣੀ ਸੁਣਨੀ ਹੈ। ਤੇ ਉਹਨਾਂ ਚੋਂ ਕਹਿਣ ਲੱਗੇ, ਪਹਿਲੇ ਤੋਂ ਟਾਲਦੇ ਟੂਲਦੇ ਰਹੇ, ਅਖੀਰ ਜਦੋਂ ਉਹਨਾਂ ਨੂੰ ਬਹੁਤ ਤੰਗ ਕੀਤਾ ਨਾ, ਤੇ ਉਹ ਉਹਨਾਂ ਚੋਂ ਕਹਿਣ ਲੱਗਾ ਗੱਲ ਇਹ ਹੈ, ਸਾਹਿਬਾਂ ਸਿਆਲਾਂ ਦੀ ਕੁੜੀ ਸੀ ਤੇ ਮਿਰਜ਼ਾ ਖਰਲਾਂ ਦਾ ਮੁੰਡਾ ਸੀ। ਉਹ ਉਹਨੂੰ ਕੱਢ ਕੇ ਲੈ ਗਿਆ। ਅਗਲੇ ਸਾਈਂ ਪਿੱਛੇ ਪੁੱਜ ਗਏ, ਉਹਨਾਂ ਨੇ ਉਹਨੂੰ ਮਾਰ ਦਿੱਤਾ। ਕਹਾਣੀ ਹੈ ਇੰਨੀ, ਬਾਕੀ ਸਾਰੀ ਸ਼ਾਇਰਾਂ ਜੋੜੀ ਹੈ। ਕਹਾਣੀ ਤਾਂ ਹੈਗੀ ਹੈ ਇੰਨੀ ਸਾਰੀ, ਲੇਕਿਨ ਮੈਂ ਜਿਹੜੀ ਗੱਲ ਕਰ ਰਿਹਾ ਸਾਂ ਕਿ ਇਹ ਜਿਹੜਾ ਮਿਰਜ਼ੇ ਦਾ ਰਿਸੋਰਸਲੈਸ ਹੋਣਾ ਔਰ ਉਸ ਦੇ ਬਾਵਜੂਦ ਇੱਕ ਰਿਸੋਰਸਫੁਲ ਕਬੀਲੇ ਦੇ ਉੱਤੇ ਹਮਲਾ ਕਰਨਾ, ਇਹ ਤੁਹਾਨੂੰ ਕਿਸ ਚੀਜ਼ ਦੀ ਅਲਾਮਤ ਨਜ਼ਰ ਆਉਂਦੀ ਹੈ? ਇਹ ਕਿਸ ਚੀਜ਼ ਦੀ ਰਮਜ਼ ਹੈ? ਮੈਂ ਡਾਕਟਰ ਸਾਹਿਬ ਕੁਝ ਬੋਲਾਂ? ਬੋਲੋ। ਡਾਕਟਰ ਸਾਹਿਬ ਇਹ ਸ਼ੋਅ ਕਰਦਾ ਕਿ ਉਹਦੀ ਜਿਹੜੀ ਅਪਰੋਚ ਹੈ ਲਾਈਫ ਦੀ, ਉਹ ਅਨਆਰਥੋਡਾਕਸ ਹੈ, ਉਹ ਇੰਪਲਸਿਵ ਹੈ, ਔਰ ਉਹ ਜਿਹੜਾ ਇੱਕ ਰਵਾਇਤੀ ਤਰੀਕਾ ਚੱਲ ਰਿਹਾ ਸੀ ਦੂਸਰੇ ਕਿੱਸਿਆਂ 'ਚ ਕਿ ਗਿਵ ਅਪ ਕਰ ਦੇਣਾ ਔਰ ਬਗਾਵਤ ਨਾ ਕਰਨਾ ਔਰ ਬਾਗੀ ਨਾ ਹੋਣਾ ਔਰ ਹਥਿਆਰ ਸੁੱਟ ਦੇਣਾ, ਔਰ ਜਾਂ ਐਕਸਕਿਊਜ਼ ਲੱਭਣਾ ਕਿ ਮੇਰੀ ਤਿਆਰੀ ਨਹੀਂ ਹੈਗੀ ਜਾਂ ਮੈਂ ਤਿਆਰ ਨਹੀਂ ਹੈਗਾ ਇਸ ਕੰਮ ਨੂੰ ਜਾਂ ਇਸ ਚੈਲੰਜ ਨੂੰ ਲੈਣ ਵਾਸਤੇ, ਪ੍ਰੋਕ੍ਰੈਸਟੀਨੇਟ ਕਰਨਾ, ਚੀਜ਼ਾਂ ਨੂੰ ਪੁਸ਼ ਡਾਲਣਾ, ਉਹਨਾਂ ਨੂੰ ਇਗਨੋਰ ਕਰਨਾ, ਡੋਰਮੈਂਸੀ 'ਚ ਚਲਾ ਜਾਣਾ। ਇਹ ਸ਼ੋਅ ਕਰਦਾ ਹੈ ਕਿ ਮਿਰਜ਼ਾ ਜਿਹੜਾ ਸੀ ਉਹ ਇੱਕ ਬਾਗੀ ਸੀ ਔਰ ਮੁਕੰਮਲ ਤੌਰ ਤੇ
ਰਿਸੋਰਸਫੁਲ ਨਾ ਹੋਣ ਦੇ ਬਾਵਜੂਦ ਉਹਨੇ ਇਹਨੂੰ ਨਹੀਂ 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 ਮੈਂ ਗੱਲ ਕਰਾਂ ਜੀ। ਹਾਂ ਜੀ, ਤੁਸੀਂ ਗੱਲ ਕਿਤੇ ਹੋਰ ਬਸ ਸਹੀ ਸਾਹਿਬ ਲੈ ਗਏ ਹੋ। ਇਹ ਮੈਂ ਕਹਿੰਦੀ ਆ ਕਿ ਜਿਹੜਾ ਉਹਦਾ ਤੀਰ ਕਮਾਨ ਉਹਦੇ ਹੱਥ 'ਚ ਹੋਣਾ, ਉਹਨਾਂ ਦੀ ਤਲਵਾਰਾਂ ਹੋਣਾ, ਜਸਟ ਦੋਸ ਟੂ ਫੈਕਟਸ, ਇਹ ਜਿਹੜਾ ਹਾਲੇ ਜਿਹੜਾ ਇਹਦਾ ਕਬੀਲਾ ਸੀ ਉਹ ਹੰਟਰਸ ਐਂਡ ਗੈਦਰਰਸ ਟਾਈਪ ਦਾ ਸੀਗਾ, ਤੇ ਜਿਹੜੇ ਦੂਜੇ ਸੀਗੇ ਉਹਨਾਂ ਦੇ ਘੋੜੇ ਵੀ ਉਦਾਂ ਦੇ ਸੀਗੇ, ਤੇ ਉੱਥੇ ਡੋਮੈਸਟੀਕੇਸ਼ਨ ਆਲਰੇਡੀ ਸਟਾਰਟ ਹੋ ਗਈ ਸੀ, ਔਰ ਦੇ ਵਰ ਮੋਰ ਪ੍ਰੋਗਰੈਸਡ in their evolution than ਜਿਹੜਾ ਕਿ ਬਈ ਮਿਰਜ਼ੇ ਦਾ ਕੁਨਬਾ ਸੀ। ਬਿਲਕੁਲ ਸਹੀ ਗੱਲ। ਮਤਲਬ ਇਹ ਹੈ ਕਿ ਜਿਹੜਾ ਮਿਰਜ਼ਾ ਹੈ ਉਹ ਅਗਰ ਇਹਦੇ 'ਚ ਗੌਰ ਕਰੋ ਤੇ ਉਹ ਵੈਸੇ ਜਿਹੜੀ 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 ਆਰੀਆਵਾਂ ਦੀ ਤੇ ਲੋਕਾਂ ਦੀ ਵੀ ਲੜਾਈ ਹੈ ਨਾ, ਉਹਦੇ ਵਿੱਚ ਵੀ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਆਰੀਆ ਸਨ ਉਹਨਾਂ ਕੋਲ ਘੋੜੇ ਸਨ, ਘੋੜੇ ਤੇ ਰੱਥਾਂ ਸਨ, ਤੇ ਜਿਹੜੇ ਲੋਕਲ ਲੋਕ ਸਨ ਉਹਨਾਂ ਕੋਲ ਘੋੜੇ ਨਹੀਂ ਸੀ ਹੈਗੇ ਤੇ ਨਾ ਹੀ ਰੱਥਾਂ ਹੈਗੀਆਂ ਸਨ, ਤੇ ਤੀਰ ਕਮਾਨ ਹੀ ਉਹਨਾਂ ਨੂੰ ਚਲਾਉਣਾ ਹੁੰਦਾ ਸੀ। ਇਸ ਤੋਂ ਬਾਅਦ ਉਹਨਾਂ ਨੂੰ ਕੁਝ ਆਉਂਦਾ ਵੀ ਨਹੀਂ ਸੀ। ਸੋ ਇਸ ਕਹਾਣੀ ਨੂੰ ਪੜ੍ਹਨ ਦੇ ਕਈਆਂ ਪੱਖਾਂ ਤੋਂ ਤੁਸੀਂ ਇਹਨੂੰ ਕਹਾਣੀ ਨੂੰ ਜਿਹੜਾ ਉਹਦੀ ਇੰਟਰਪ੍ਰੀਟੇਸ਼ਨ ਕਰਨ ਦੀ ਕੋਸ਼ਿਸ਼ ਕਰਿਓ, ਕਿਉਂਕਿ ਸਿੰਪਲ ਕਹਾਣੀ ਪੜ੍ਹ ਲੈਣੀ ਜਿਹੜੀ ਆ ਉਹ ਤੇ ਕੋਈ ਗੱਲ ਨਾ ਹੋਈ। ਗੱਲ ਇਹ ਹੈ ਕਿ ਇਹਦੇ ਵਿੱਚ ਇੱਕ ਇੱਕ ਮਿਸਰਾ ਜਿਹੜਾ ਹੈ ਉਹਨੂੰ ਵੇਖਣਾ ਕਿ ਇਹ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ। ਕਿਸੇ ਨੂੰ ਪੜ੍ਹਨ ਦਾ ਮਜ਼ਾ ਤੇ ਤਦ ਆਏਗਾ। ਉਹ ਮੀਆਂ ਮੁਹੰਮਦ ਸਾਹਿਬ ਨੇ ਆਪਣੀ ਜਿਹੜੀ ਉਹਨਾਂ ਦੀ ਸੈਫੁਲ ਮਲੂਕ ਹੈ ਉਹਦੇ ਵਿੱਚ ਇਹ ਸ਼ਿਕਾਇਤ ਵੀ ਕੀਤੀ ਹੈ। ਉਹਨਾਂ ਕਿਹਾ ਕਿ ਅਵਲ ਤੇ ਕਿਸੇ ਸ਼ੌਕ ਨਾ ਜ਼ਰਾ, ਕੌਣ ਕਿੱਸਾ ਅੱਜ ਸੁਣਦਾ। ਜੇ ਸੁਣ ਸੀ ਤਾਂ ਉਤਲਾ ਕਿੱਸਾ, ਰਮਜ਼ਾਂ ਕੋਈ ਨਾ ਪੁਣਦਾ। ਕਿਸੇ ਦੇ ਵਿੱਚ ਜਿਹੜੀ ਰਮਜ਼ ਹੁੰਦੀ ਹੈ ਇਹ ਵੈਸੇ ਕ੍ਰਿਟੀਕਲ ਯਾਨੀ ਲਿਟਰੇਰੀ ਕ੍ਰਿਟਿਸਿਜ਼ਮ ਦਾ ਕੈਸਾ ਜ਼ਬਰਦਸਤ ਤਰਜਮਾ ਹੈ ਰਮਜ਼ਾਂ ਪੁਣਨਾ। ਜੇ ਸੁਣ ਸੀ ਤਾਂ ਉਤਲਾ ਕਿੱਸਾ, ਰਮਜ਼ਾਂ ਕੋਈ ਨਾ ਪੁਣਦਾ। ਕਿ ਕਿਸੇ ਦੇ ਵਿੱਚ ਰਮਜ਼ ਕੀ ਹੈ ਇਹ ਇਸ ਗੱਲ ਦੇ ਉੱਤੇ ਕੋਈ ਗੌਰ ਨਹੀਂ ਕਰਦਾ। ਲਿਹਾਜ਼ਾ ਅਸੀਂ ਹੁਣ ਜਦੋਂ ਕਿ ਕਿੱਸਾ ਕਹਾਣੀ ਦਾ ਜਿਹੜਾ ਚੈਪਟਰ ਹੈ ਉਹਨੂੰ ਸ਼ੁਰੂ ਕਰ ਰਹੇ ਹਾਂ, ਤੇ ਸਾਨੂੰ ਮੀਆਂ ਸਾਹਿਬ ਦੇ ਕਹਿਣ ਦੇ ਵਾਲੀ ਗੱਲ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਕਿ ਸਾਨੂੰ ਜਿਹੜੇ ਕਿਸੇ ਦੀਆਂ ਰਮਜ਼ਾਂ ਨੇ ਉਹ ਪੁਣ ਕੇ ਵੇਖਣੀਆਂ ਚਾਹੀਦੀਆਂ ਨੇ, ਕਿਉਂਕਿ ਕੋਈ ਗੱਲ ਐਵੇਂ ਨਹੀਂ ਹੁੰਦੀ। ਕਿਸੇ ਦੇ ਵਿੱਚ ਕੋਈ ਵੀ ਮੁਕਾਮ ਸ਼ਾਇਰ ਜਦੋਂ ਸੈੱਟ ਕਰਦਾ ਹੈ ਤੇ ਉਹ ਐਵੇਂ ਨਹੀਂ ਸੈੱਟ ਕਰ ਲੈਂਦਾ, ਉਹਦੀ ਕੋਈ ਵਜ੍ਹਾ ਹੁੰਦੀ ਹੈ। ਤੇ ਉਸ ਵਜ੍ਹਾ ਨੂੰ ਜਾਣਨਾ ਹੀ ਅਸਲ ਦੇ ਵਿੱਚ ਕਿਸੇ ਦਾ ਮਜ਼ਾ ਲੈਣਾ ਹੈ। ਜੇ ਉਸ ਰਮਜ਼ ਨੂੰ ਤੁਸੀਂ ਖੋਲੋ ਨਾ ਤੇ ਫਿਰ ਉਹਦਾ ਕਾਹਦਾ ਮਜ਼ਾ, ਫਿਰ ਤੁਸੀਂ ਵੈਸੇ ਹੀ ਕਿਸੇ ਕੋਲੋਂ ਬਹਿ ਕੇ ਕਿੱਸਾ ਸੁਣ ਲਓ। ਹੋਰ ਇਹਦੇ ਬਾਰੇ ਅੱਛਾ ਇੱਕ ਗੱਲ, ਦੂਜੀ ਗੱਲ ਇਹ ਹੈ ਕਿ ਜਿਹੜਾ ਪੀਲੂ ਹੈ ਨਾ, ਇਹਨੂੰ ਪੀਲੂ ਦਾ ਜਿਹੜਾ ਕਿੱਸਾ ਹੈ ਇਹ ਪੂਰਾ ਕਿੱਸਾ ਨਹੀਂ ਹੈਗਾ। ਇਹ ਲੱਗਦਾ ਹੈ ਕਿ ਮੁਖਤਲਿਫ ਗਾਉਣ ਵਾਲਿਆਂ ਕੋਲੋਂ ਸੁਣ ਕੇ ਤੇ ਆਪਣਾ ਬੰਦ ਜਮਾ ਕੀਤੇ ਗਏ ਨੇ।
ਜਿਹੜਾ ਪੂਰਾ ਕਿੱਸਾ ਹੈ ਸ਼ੁਰੂ ਤੋਂ ਅਖੀਰ ਤੱਕ ਦਾ ਜਿਹੜਾ ਕਿੱਸਾ ਹੈ ਉਹ ਹਾਫਿਜ਼ ਬਰਖੁਰਦਾਰ ਦਾ ਹੈ। ਚੁਨਾਚੇ ਅਸੀਂ ਅਖੀਰ ਪੜ੍ਹਨਾ ਹਾਫਿਜ਼ ਬਰਖੁਰਦਾਰ ਨੂੰ ਹੈ। ਅਸੀਂ ਇਹ ਪੀਲੂ ਨੂੰ ਬਸ ਐਵੇਂ ਥੋੜਾ ਜਿਹਾ ਮਜ਼ਾ ਲੈਣ ਲਈ, ਚਸਕਾ ਲੈਣ ਲਈ ਅੱਜ ਜਿਹੜਾ ਹੈ ਉਹ ਵੇਖ ਰਹੇ ਹਾਂ, ਲੇਕਿਨ ਅਸੀਂ ਪੜ੍ਹਾਂਗੇ ਹਾਫਿਜ਼ ਬਰਖੁਰਦਾਰ ਦਾ ਕਿੱਸਾ, ਕਿਉਂਕਿ ਉਹ ਪੂਰਾ ਕਿੱਸਾ ਹੈ ਜੰਮਣ ਤੋਂ ਮਰਨ ਤੱਕ ਦਾ। ਅੱਛਾ, ਹੁਣ ਇੱਕ ਗੱਲ, ਦੂਜੀ ਗੱਲ ਇਹ ਹੈ ਕਿ ਇਹਦਾ ਹੁਣ ਪੜ੍ਹਨ ਦਾ ਤਰੀਕਾ ਕੀ ਹੈ, ਕਿਵੇਂ ਪੜ੍ਹਿਆ ਜਾਵੇ। ਤੁਸੀਂ ਇੱਕ ਇੱਕ ਬੰਦ ਪੜ੍ਹੋਗੇ, ਮੈਂ ਬੰਦ ਪੜ੍ਹਾਂ, ਕਿਵੇਂ ਕਰਨਾ ਜੇ? ਬੀਬਾ ਜੀ ਤੁਸੀਂ ਤੇ ਕਹਿਣਾ ਕਿ ਮੈਂ ਪੜ੍ਹਾਂ। ਮੈਂ ਤੇ ਇਹੀ ਕਹਿ ਰਹੀ ਡਾਕਟਰ ਸਾਹਿਬ, ਤੁਸੀਂ ਪੜ੍ਹੋ। ਹਾਂ, ਮੈਨੂੰ ਪਤਾ ਹੈ ਤੁਸੀਂ ਜੋ ਕਹਿਣਾ ਹੈ, ਮੈਨੂੰ ਬਾਕੀਆਂ ਕੋਲੋਂ ਪੁੱਛ ਲੈਣਗੇ। ਡਾਕਟਰ ਸਾਹਿਬ ਮੇਰੇ ਖਿਆਲ ਹੈ ਕਿ ਇੱਕ ਬੰਦ ਪੜਨ ਦੀ ਕੋਸ਼ਿਸ਼, ਇੱਕ ਤੇ ਬੰਦ ਜਿੰਨੇ ਆਣਾ ਉਹ ਪੜ੍ਹ ਕੇ ਕੋਸ਼ਿਸ਼ ਕਰੋ, ਪੜ੍ਹ ਕੇ ਆਓ, ਤੇ ਦੂਸਰਾ ਆ ਕੇ ਪੜ੍ਹੋ। ਅਗਰ ਉਹਦੇ ਵਿੱਚ ਕੋਈ ਗਲਤੀ ਹੁੰਦੀ ਹੈ ਤਾਂ ਤੁਸੀਂ ਬੈਠੇ ਹੋ ਕਰੈਕਸ਼ਨ ਵਾਸਤੇ, ਲੇਕਿਨ ਇਸ ਤਰ੍ਹਾਂ ਤੁਹਾਨੂੰ ਇਨਕਰੇਜਮੈਂਟ ਹੋਏਗੀ ਕਿ ਖੁਦ ਕੋਸ਼ਿਸ਼ ਕਰਨ ਦੀ। ਮੇਰੇ ਖਿਆਲ ਖੁਦ ਕੋਸ਼ਿਸ਼ ਕਰਨ, ਪੜ੍ਹਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਅੱਛਾ, ਇਹ ਵੀ ਠੀਕ ਹੈ, ਲੇਕਿਨ ਉਹਦੇ ਵਿੱਚ ਇਹ ਹੈਗਾ ਕਿ ਕੁਝ ਲੋਕ ਤੇ ਪੜ੍ਹ ਲੈਣਗੇ ਤੇ ਕੁਝ ਸ਼ਾਇਦ ਨਹੀਂ ਪੜ੍ਹ ਸਕਣਗੇ। ਤੇ ਚਲੋ ਇੰਜ ਕਰ ਲੈਂਦੇ ਆ ਕਿ ਜਿਹੜੇ ਪੜ੍ਹ ਸਕਦੇ ਨੇ ਉਹ ਪੜ੍ਹ ਲੈਣ, ਜਿਹੜੇ ਨਹੀਂ ਪੜ੍ਹ ਸਕਦੇ ਉਹ ਨਾਲ ਸੁਣਦੇ ਜਾਣ। ਤੇ ਕਿਉਂਕਿ ਰਿਕਾਰਡਿੰਗ ਤੇ ਹੋਣੀ ਹੈ ਜੀ, ਉਹ ਫਿਰ ਰਿਕਾਰਡਿੰਗ ਵੀ ਸੁਣ ਸਕਦੇ ਨੇ। ਚਲੋ ਆਪਣਾ ਫਿਰ ਇੱਕ ਗੱਲ ਥੋੜੀ ਜਿਹੀ ਕਲੈਰੀਫਾਈ ਕਰਨੀ ਸੀ ਡਾਕਟਰ ਸਾਹਿਬ ਜੀ, ਪਲੀਜ਼ ਇੱਕ ਹਾਂਜੀ ਸੈਕਿੰਡ। ਗੋਇੰਗ ਬੈਕ ਟੂ ਦਾ ਫੈਕਟ ਜਿਹੜਾ ਆਪਾਂ ਗੱਲ ਕੀਤੀ ਸੀ ਕਿ ਵੀ ਉਹ ਮਿਰਜ਼ਾ ਸਾਹਿਬਾ ਕਿਉਂ, ਆਈ ਮੀਨ ਇਹਦਾ ਜਿਹੜਾ ਟਾਈਟਲ ਜਿਹੜਾ ਹੈਗਾ ਇਹ ਮਿਰਜ਼ਾ ਸਾਹਿਬਾ ਕਿਉਂ ਆ। ਜਿੱਦਾਂ ਆਪਾਂ ਪਹਿਲਾਂ ਸ਼ਾਇਦ ਕਦੇ ਗੱਲ ਹੋਈ ਆ, ਇਫ ਆਈ ਰਿਮੈਂਬਰ ਕਰੈਕਟਲੀ, ਕਿ ਵੀ ਜਿਹੜਾ ਹੁੰਦਾ ਸੀਗਾ ਪਰਸ਼ੀਅਨ ਵੇ ਆਫ ਕਿੱਸਾ ਰਾਈਟਿੰਗ ਔਰ ਵਟਐਵਰ, ਉਹਦੇ ਵਿੱਚ ਔਰਤ ਦੀ ਬਿਊਟੀ ਜਾਂ ਇਹੋ ਜੀ ਉਹਦੇ ਤੇ ਜ਼ਿਆਦਾ ਫੋਕਸ ਕਰਦੇ ਸੀ, ਔਰਤ ਦੀ ਬਿਊਟੀ ਲਈ, ਉਹਦੇ ਐਟਰੀਬਿਊਟਸ ਲਈ। ਤੇ ਜਿਹੜਾ ਇੱਥੋਂ ਦਾ ਇਨਹੈਰੈਂਟ ਸੀਗਾ ਤਰੀਕਾਕਾਰ, ਉਹਦੇ ਵਿੱਚ ਜਿੱਦਾਂ ਜਿਹੜੀ ਉਸ ਵਕਤ ਦੀਆਂ ਸੀਗੀਆਂ, ਉਹਦੇ ਵਿੱਚ ਆਦਮੀ ਦੇ ਵੈਲਰ ਦੀ, ਉਹਦੀ ਬਹਾਦੁਰੀ ਦੀ, ਜਾਂ ਉਹਦੇ ਬਾਰੇ ਜ਼ਿਆਦਾ ਵਾਸ ਮੋਰ ਪ੍ਰੈਵਲੈਂਟ। ਇਹ ਗੱਲ ਸਹੀ ਹੈ। ਔਰ ਇਹ ਜਿਹੜਾ ਸੀਗਾ ਇਹ ਕਿਉਂਕਿ ਇੱਥੋਂ ਦੇ ਤਰੀਕਾਕਾਰ ਦੇ ਨਾਲ ਮੋਰ ਇੰਸਪਾਇਰਡ ਸੀ, ਤੇ ਇਹਨੇ ਫਿਰ ਬੰਦੇ ਦੇ ਉੱਤੇ ਜ਼ਿਆਦਾ ਉਹਦੀ ਬਹਾਦੁਰੀ ਜਾਂ ਉਹਦੇ ਵੈਲਰ ਦੇ ਉੱਤੇ ਜ਼ਿਆਦਾ ਇਹਨੇ ਜ਼ੋਰ ਦੇ ਕੇ ਉਹਦਾ ਨਾਂ ਪਹਿਲਾਂ ਲਿਖਿਆ। ਨਹੀਂ, ਲੇਕਿਨ ਅਗਰ ਤੁਸੀਂ ਫਾਰਸੀ ਕਿੱਸੇ 'ਚ ਦੇਖੋ ਤੇ ਹੁਣ ਸ਼ੀਰੀਂ ਫਰਹਾਦ ਦੇ ਕਿੱਸੇ 'ਚ ਬਹਾਦਰੀ ਤੇ ਫਰਹਾਦ ਦੀ ਹੈ, ਸ਼ੀਰੀਂ ਤੇ ਕੁਝ ਵੀ ਨਹੀਂ ਕਰਦੀ। ਸ਼ੀਰੀਂ ਜਿਹੜੀ ਹੈ ਉਹ ਤੇ ਸਿਰਫ ਮਹੱਲ 'ਚ ਬੈਠੀ ਹੀ ਹੈ। ਜਾਂ ਲੈਲਾ ਮਜਨੂ ਦੇ ਕਿੱਸੇ 'ਚ ਤੁਸੀਂ ਦੇਖ ਲਓ, ਲੈਲਾ ਤੇ ਕੁਝ ਨਹੀਂ ਕਰਦੀ, ਮਜਨੂ ਹੀ ਸਾਰਾ ਕੁਝ ਕਰਦਾ ਹੈ। ਸੋ ਇਹ ਗੱਲ ਇੰਪੀਰੀਕਲੀ ਜਿਹੜੀ ਹੈ ਇਹ ਦੁਰਸਤ ਨਹੀਂ ਆਉਂਦੀ। ਮੈਨੂੰ ਜਿਹੜੀ ਗੱਲ ਸਮਝ ਆਉਂਦੀ ਹੈ ਉਹ ਇਹ ਆਉਂਦੀ ਹੈ ਕਿ ਕਹਾਣੀ ਦੇ ਪੱਧਰ ਦੇ ਉੱਤੇ ਲਿਖਤ ਦੇ ਵਿੱਚ ਜਿਹੜੀ ਪੈਟਰੀਆਰਕੀ ਹੈ ਪੰਜਾਬ ਦੇ ਵਿੱਚ, ਪੈਟਰੀਆਰਕੀ ਨੂੰ ਇਸ ਕਿੱਸੇ ਦੇ ਵਿੱਚ ਪਹਿਲੀ ਵਾਰੀ ਨਾ ਸਿਰਫ ਮੰਨਿਆ ਗਿਆ ਬਲਕਿ ਉਹਨੂੰ ਵਡਿਆਇਆ ਗਿਆ। ਜਿਹੜੇ ਦੂਜੇ ਕਿੱਸੇ ਨੇ ਉਹ ਪੈਟਰੀਆਰਕੀ ਨੂੰ ਨਿਗੇਟ ਕਰਦੇ ਨੇ। ਉਹਦੇ ਵਿੱਚ ਜਿਹੜੇ ਸ਼ਾਇਰ ਨੇ ਉਹ ਆਪ ਵੀ ਜ਼ਨਾਨੀ ਦਾ ਰੂਪ ਹੀ ਧਾਰ ਲੈਂਦੇ ਨੇ, ਲੇਕਿਨ ਇਹਦੇ ਵਿੱਚ ਇੰਜ ਨਹੀਂ ਹੁੰਦਾ।
ਅੱਛਾ, ਇੱਕ ਗੱਲ। ਦੂਜੀ ਗੱਲ ਇਹ ਹੈਗੀ ਹੈ ਕਿ ਬਾਕੀ ਕਿੱਸਿਆਂ ਦੇ ਵਿੱਚ ਤੇ ਕਾਫੀ ਹੱਦ ਤੱਕ ਕਿੱਸਾ ਜਿਹੜਾ ਹੈ ਉਹ ਸੋਸ਼ਲ ਸਟਰਗਲ ਦਾ ਹੁੰਦਾ ਹੈ, ਜਿਹਦੇ ਵਿੱਚ ਕਿ ਕਰੈਕਟਰ ਜਿਹੜੇ ਨੇ ਉਹ ਸੋਸ਼ਲ ਡਿਸਕੋਰਸ ਨੂੰ ਅਫੈਕਟ ਕਰ ਰਹੇ ਹੁੰਦੇ ਨੇ, ਜਾਂ ਸੋਸ਼ਲ ਡਿਸਕੋਰਸ ਨੂੰ ਤਬਦੀਲ ਕਰਨ ਦਾ ਸੋਚ ਰਹੇ ਹੁੰਦੇ ਨੇ, ਜਾਂ ਉਹਦੀ ਯਤਨ ਕਰ ਰਹੇ ਹੁੰਦੇ ਨੇ। ਇਹਦੇ ਵਿੱਚ, ਇਸ ਕਿੱਸੇ ਦੇ ਵਿੱਚ ਸੋਸ਼ਲ ਡਿਸਕੋਰਸ ਨੂੰ ਚੈਲੰਜ ਨਹੀਂ ਕੀਤਾ ਜਾ ਰਿਹਾ, ਸਵਾਏ ਇਸ ਦੇ ਕਿ ਸਾਹਿਬਾ ਜਿਹੜੀ ਹੈ ਉਹਦਾ ਵਿਆਹ ਕਿਸੇ ਹੋਰ ਨਾਲ ਹੋ ਰਿਹਾ ਹੈ। ਅੱਛਾ, ਤੁਹਾਨੂੰ ਇਹ ਵੀ ਪਤਾ ਹੈ ਨਾ ਕਿ ਜਿਹੜਾ ਮਿਰਜ਼ਾ ਹੈ ਇਹ ਵੀ ਅਜੀਬ, ਵੈਸੇ ਇਹਦੇ ਚ ਅਜੀਬੋ ਗਰੀਬ ਗੱਲਾਂ ਨੇ ਜਿਹੜੀਆਂ ਸਾਨੂੰ ਜਿਨ੍ਹਾਂ ਤੇ ਗੌਰ ਕਰਨਾ ਚਾਹੀਦਾ ਹੈ ਕਿ ਜਿਹੜੇ ਸਿਆਲ ਨੇ ਉਹ ਮਿਰਜ਼ੇ ਦੇ ਨਾਨਕੇ ਵੀ ਨੇ। ਮਾਮੇ। ਆਹੋ, ਔਰ ਮਿਰਜ਼ਾ ਜਿਹੜਾ ਹੈ ਉਹ ਬਚਪਨ ਦੇ ਵਿੱਚ ਪੜ੍ਹਿਆ ਵੀ ਉੱਥੇ ਹੀ ਹੈ, ਉਹਨਾਂ ਦੇ ਸ਼ਹਿਰ 'ਚ ਹੀ, ਉਹਨਾਂ ਦੇ ਕੋਲ ਹੀ ਪੜ੍ਹਿਆ ਹੈ। ਤੇ ਇਹ ਜਿਹੜੀ ਕਹਾਣੀ ਦੇ ਇਹ ਜਿਹੜੇ ਪੱਖ ਨੇ, ਇਹਨਾਂ ਤੇ ਗੌਰ ਕਰਿਓ। ਮੈਂ ਕਿਸੇ ਦੇ ਬਾਰੇ ਦੇ ਵਿੱਚ, ਯਾਨੀ ਕਿਸੇ ਦੀ ਜਿਹੜੀ ਜਨਰ ਹੈ ਲਿਟਰੇਚਰ ਦੇ ਵਿੱਚ, ਮੇਰੀ ਉਹਦੇ ਉੱਤੇ ਕੋਈ ਖਾਸ ਐਕਸਪਰਟਿਜ਼ ਨਹੀਂ ਹੈਗੀ। ਮੈਂ ਕੋਈ ਕਿੱਸਿਆਂ ਦੇ ਉੱਤੇ ਕੋਈ ਖਾਸ ਕੰਮ ਨਹੀਂ ਕੀਤਾ ਹੈ ਜਿਹੜੇ ਸਿੱਧੇ ਸਿੱਧੇ ਕਿੱਸੇ ਲਿਖੇ ਗਏ ਨੇ। ਤੇ ਇਸ ਲਈ ਮੈਂ ਵੀ ਤੁਹਾਡੇ ਵਗੈਰਾ ਹੀ ਹਾਂ ਇਸ ਮਾਮਲੇ 'ਚ, ਤੇ ਰਲ ਮਿਲ ਕੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਛਾ ਜੀ, ਚਲੋ ਜੀ, ਹੁਣ ਅੱਜ ਅਸੀਂ ਬਸ 3-4 ਬੰਦ ਪੜ੍ਹਨੇ ਨੇ ਇੰਟਰੋਡਕਸ਼ਨ ਦੇ ਤੌਰ ਤੇ ਫਿਰ ਅਗਲੀ ਵਾਰੀ ਦੇਖਣਾ ਹੈ ਕਿ ਕੀ ਕਰਨਾ ਹੈ। ਤੁਸੀਂ ਸਹੀ ਸਾਹਿਬ ਪੜ੍ਹੋਗੇ? ਜੀ ਡਾਕਟਰ ਸਾਹਿਬ, ਮੈਂ ਉਹ ਆਪਣਾ ਰੋਕ ਤੋਂ ਪੜ੍ਹ ਰਿਹਾ, ਪੇਜ 1 ਤੋਂ ਪੀਲੋ ਦਾ। ਤੇ ਪੜ੍ਹੋ। ਹਾਂਜੀ, ਪਹਿਲਾ ਬੰਦ ਜੀ। ਘਰ ਖੀਵੇ ਦੇ ਸਾਹਿਬਾ ਜੰਮੀ ਮੰਗਲਵਾਰ, ਡੂਮ ਸੁਹੀਲੇ ਗਾਵੰਦੇ ਖਾਨ ਖੀਵੇ ਦੇ ਬਾਰ, ਰੱਜ ਦੁਆਈ ਦਿੱਤੀਆਂ ਸੋਹਣੀ ਏ ਪਰਵਾਰ, ਰਲ ਤਦਬੀਰਾਂ ਬੱਧੀਆਂ ਛੈਲ ਹੋਈ ਮੁਟਿਆਰ, ਸਾਹਿਬਾਂ ਨਾਲ ਸਹੇਲੀਆਂ ਕੁੜੀ ਰੀਸੀ ਕਾਰ। ਠੀਕ ਹੈ, ਇਹਦਾ ਹੁਣ ਕਰ ਲਈਏ। ਘਰ ਖੀਵੇ ਦੇ ਸਾਹਿਬਾਂ ਜੰਮੀ ਮੰਗੇ ਤੇ ਸਿੱਧਾ ਹੀ ਹੈ। ਹਾਂਜੀ, ਬਿਲਕੁਲ ਠੀਕ। ਡੂਮ ਸਹੀਲੇ ਗਾਮ ਦੇ, ਡੂਮ ਜਿਹੜੇ ਨੇ ਪਿੰਡਾਂ 'ਚ ਗਾਉਣ ਵਾਲੇ ਮਰਾਸੀ, ਉਹਦੇ ਹੁਸਨ ਦੇ ਗੀਤ ਗਾ ਰਹੇ ਨੇ। ਰੱਜ ਦਵਾਈ ਦਿੱਤੀਆਂ ਸੋਹਣੀ ਪਰਿਵਾਰ। ਇਹਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਉਹ ਪਰਿਵਾਰ ਦੇ ਵਿੱਚੋਂ ਸੋਹਣੀ ਹੈ। ਇਹਦਾ ਮਤਲਬ ਇਹ ਵੀ ਹੋ ਸਕਦਾ ਕਿ ਪਰਿਵਾਰ ਸੋਹਣਾ ਹੈ। ਦੋਨੇ ਗੱਲਾਂ ਹੋ ਸਕਦੀਆਂ ਨੇ। ਰਲ ਤਦਬੀਰਾਂ ਬੱਧੀਆਂ ਛੈਲ ਹੋਈ ਮੁਟਿਆਰ। ਅੱਛਾ, ਇਹ ਹੁਣ ਰਲ ਤਦਬੀਰਾਂ ਬੱਧੀਆਂ ਦਾ ਵੀ ਇੱਕ ਬੈਕਗਰਾਉਂਡ ਹੈ ਜਿਹੜਾ ਤੁਸੀਂ ਸਮਝੋ। ਉਹ ਇਹ ਹੈ ਕਿ ਜਦੋਂ ਕੁੜੀ ਜੰਮ ਪੈਂਦੀ ਸੀ ਤੇ ਕੁੜੀ ਥੋੜੀ ਜਿਹੀ ਵੱਡੀ ਹੋ ਜਾਂਦੀ ਸੀ ਤੇ ਪੂਰਾ ਕਬੀਲਾ ਬਹਿ ਕੇ ਤੈਅ ਕਰਦਾ ਸੀ ਕਿ ਇਹਦਾ ਵਿਆਹ ਕਿਹਦੇ ਨਾਲ ਕਰਨਾ ਹੈ। ਇਹਦੇ ਨਾਲ ਕਰਨਾ ਕੀ ਹੈ?
ਮਤਲਬ ਉਹ ਸਿਰਫ ਮਾਂ ਪਿਓ ਦੇ ਵਸ ਵਿੱਚ ਨਹੀਂ ਸੀ ਹੁੰਦਾ, ਹੱਥ ਵਿੱਚ, ਕਿ ਉਹ ਆਪਣੀ ਧੀ ਦਾ ਕਿਹਦੇ ਨਾਲ ਵਿਆਹ ਕਰਨ ਜਾਂ ਕਿਹਦੇ ਨਾਲ ਉਹਨੂੰ ਪਰਨਾਉਣ। ਉਹ ਸਾਰੇ ਮਿਲ ਕੇ ਕੋਲੈਕਟਿਵਲੀ ਡਿਸਾਈਡ ਕਰਦੇ ਸੀ। ਸਾਹਿਬਾਂ ਨਾਲ ਇਹ ਮਿਸਰਾ ਬਹੁਤ ਸੋਹਣਾ ਹੈ ਪੀਲੂ ਦਾ। ਸਾਹਿਬਾਂ ਨਾਲ ਸਹੇਲੀਆਂ ਕੁੜੀ ਰੀਸੀਕਾਰ। ਸਾਹਿਬਾਂ ਦੀਆਂ ਜਿਹੜੀਆਂ ਸਹੇਲੀਆਂ ਨੇ, ਰੀਸ ਕਰਨਾ ਹੁੰਦਾ ਹੈ, ਬਰਾਬਰੀ ਕਰਨਾ, ਮੁਕਾਬਲਾ ਕਰਨਾ, ਐਨਵੀ ਕਰਨਾ। ਇੱਥੇ ਐਮੂਲੇਟ ਨਹੀਂ ਕਰਨਾ, ਕਿਸੇ ਦੇ ਵਰਗੇ ਬਣ ਉਹਨੂੰ ਐਮੂਲੇਟ ਕਰਨਾ, ਉਹਦੇ ਵਰਗੇ ਬਣਨਾ ਕੋਸ਼ਿਸ਼ ਕਰਨਾ। ਹਾਂ, ਇਹ ਵੀ ਐਮੂਲੇਟ ਕਰਨਾ ਵੀ ਹੋ ਸਕਦਾ ਹੈ। ਕੁੜੀ ਰੀਸੀਕਾਰ ਮਤਲਬ ਜਿਹੜੀ ਸਾਹਿਬਾਂ ਦੀਆਂ ਸਹੇਲੀਆਂ ਉਹਦੇ ਵਰਗੀਆਂ ਬਣ ਨਹੀਂ ਸਕਦੀਆਂ, ਉਹਦੀ ਰੀਸ ਨਹੀਂ ਕਰ ਸਕਦੀਆਂ, ਉਹਦੀ ਕੋਈ ਰੀਸ ਨਹੀਂ ਕਰ ਸਕਦਾ। ਉਹ यूनिक है। चलो जी, अगे अगे कौन पढ़ेगा? मैं पढ़ देनी है जी। हाँ जी। घर वंजल दे मिर्जा जमिया करड़े वार, जन्म दिता माई बाप ने रूप दिता करतार, ऐसा मिर्जा सूरमा खरड़ा दा सरदार। भाई इथों तक ही तुहाडे कोल जी। फिर तीजा हैगा साहिबा पढ़े पट्टियां, मिर्जा पढ़े कुरान। आओ विच मस्जिद दे लगियां जाने कोल जान। ये तीजा नंबर है। अच्छा, ये साडे मेरे कोल जिहड़ा लिखिया ना ਉਹਦੇ ਵਿੱਚ ਹੀ ਆ ਜਾਂਦਾ ਹੈ। हाँ जी डॉक्टर साहब, बंद नंबर 2 है। ਆਹੋ, ਇਹ ਬੰਦ ਨੰਬਰ 2 ਚ ਹੀ ਆ ਜਾਂਦਾ। ਘਰ ਵੰਜਲ ਦੇ ਮਿਰਜ਼ਾ ਜੰਮਿਆ ਕਰੜੇ ਬਾਰ। ਇਹ ਬੜਾ ਦਿਲਚਸਪ ਹੈ। ਕਰੜੇ ਬਾਰ, ਬਾਰ ਦਾ ਜਿਹੜਾ ਬੜਾ ਮੁਸ਼ਕਲ ਇਲਾਕਾ ਹੈ, ਇਹੋ ਹੀ ਹੋ ਸਕਦਾ ਨਾ ਇਹਦਾ ਮਤਲਬ। ਬੜੇ हाँ जी। बंजल का की मतलब है डॉक्टर साहब? ਬੰਜਲ ਨਾਂ ਹੈ ਉਹਦਾ। अच्छा अच्छा, ठीक ठीक। ਮਿਰਜ਼ੇ ਦੇ ਪਿਓ ਦਾ ਨਾਮ ਮੰਜਲ ਹੈ। ਸਰ ਜੀ, ਸਾਡੇ ਇੱਥੇ ਵਾਰ ਲਿਖਿਆ, ਜਿੱਦਾਂ ਉੱਤੇ ਮੰਗਲਵਾਰ ਸੀਗਾ, ਇੱਥੇ ਕਰੜੇ ਵਾਰ। ਕਰੜੇ ਵਾਰ, ਅੱਛਾ। ਤੇ ਮਤਲਬ ਭੈੜੇ ਦਿਨ ਜੰਮਿਆ। ਜੀਓ, ਇਹੀ ਗੱਲ ਹੋਈ ਨਾ ਉੱਤੇ, ਕਿਉਂਕਿ ਮੰਗਲਵਾਰ ਉਹਨਾਂ ਦੱਸਿਆ ਸਾਨੂੰ ਕਿ ਉਹ ਜੰਮੀ ਮੰਗਲਵਾਰ ਤੇ ਇਹ ਕਰੜੇ ਵਾਰ। ਹਾਂ, ਇਹ ਵੀ ਹੋ ਸਕਦਾ, ਬਿਲਕੁਲ ਹੋ ਸਕਦਾ। शाम कुछ बाहर लिखे है। ਨਹੀਂ ਉੱਥੇ ਅਗਰ ਨਹੀਂ ਇਹ ਮੈਂ ਇਹ ਥੋੜਾ ਨਤਾਰਾ ਮੈਂ ਕਰਦਾ ਜਾਵਾਂਗਾ। ਜਨਮ ਦਿੱਤੇ ਮਾਈ ਬਾਪ ਨੇ ਰੂਪ ਦਿੱਤਾ ਕਰਤਾਰ, ਇਹ ਸਾਫ ਹੀ ਹੈਗਾ। ਲੇਕਿਨ ਤੁਸੀਂ ਇਹ ਦੇਖੋ ਕਿ ਜਿਹੜਾ ਪੀਲੂ ਹੈ ਉਹ ਰੱਬ ਖੁਦਾ ਨਹੀਂ ਦਾ ਲਫ਼ਜ਼ ਨਹੀਂ ਬੋਲਦਾ, ਬਲਕਿ ਕਰਤਾਰ। करतार का की मतलब है डॉक्टर साहब? ਸਮਝਾਓ ਜੀ ਬੀਬਾ ਜੀ। ਕਰਤਾਰ ਵੀ ਉਹੀ ਕਰਤਾ ਜਿਹਨੇ ਬਣਾਇਆ, ਰੱਬ ਦੀ ਕਰਤਾਰ ਕਰਤਾ। अच्छा, बंतर बंतर ਹਾਂਜੀ ਹਾਂਜੀ, ਜਿਹੜਾ ਰੱਬ, ਉਹੀ ਗੱਲ। ਪਰ ਇਹ ਇੱਥੋਂ ਦਾ ਪ੍ਰਚਲਿਤ ਲਫ਼ਜ਼ ਸੀ, ਨਾਟ ਪਰਸ਼ੀਅਨ। ਐਸਾ ਮਿਰਜ਼ਾ ਸੂਰਮਾ ਖਰਲਾਂ ਦਾ ਸਰਦਾਰ, ਸਾਹਿਬਾਂ ਪੜ੍ਹਦੀ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ। ਪੱਟੀਆਂ ਪੜ੍ਹਨਾ ਹੁੰਦਾ ਹੈ ਅਲਫਾਬੈਟ ਸਿੱਖਣਾ, ਅਲਫਾਬੈਟਸ ਦੀ ਪ੍ਰੈਕਟਿਸ ਕਰਨੀ। ਸਾਹਿਬਾਂ ਪੜ੍ਹਦੀ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ। ਤੇ ਮਿਰਜ਼ਾ ਜਿਹੜਾ ਹੈ ਉਹ ਕੁਰਾਨ ਪੜ੍ਹ ਰਿਹਾ ਹੈ, ਯਾਨੀ ਮਤਲਬ ਇਹ ਹੈ ਕਿ ਉਹ ਜ਼ਿਆਦਾ ਐਡਵਾਂਸ ਹੈ ਉਹਦੇ ਤੋਂ। बिल्कुल ठीक है। ਇੱਥੇ ਵੀ ਸੋਸ਼ੀਓ ਇਕਨੋਮਿਕ ਡਿਸਪੈਰਿਟੀ ਦੱਸੀ ਜਾ ਰਹੀ ਹੈ ਨਾ। ਹਾਂਜੀ ਹਾਂਜੀ ਹਾਂਜੀ।
ਇੱਕ ਹੋਰ ਵੀ ਹਾਂਜੀ। ਗੱਲ ਇਹਦੇ ਵਿੱਚ ਹੈਗੀ, ਪਹਿਲਾਂ ਆਪਾਂ ਕਹਿ ਰਹੇ ਸੀ ਨਾ ਕਿ ਘਰ ਵੰਜਲ ਦੇ ਮਿਰਜ਼ਾ ਜੰਮਿਆ ਕਰੜੇ ਵਾਰ, ਕਰੜਾ ਵਾਰ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਕਲਣਾ ਦਿਨ। ਮੇਰਾ ਖਿਆਲ ਇੱਥੋਂ ਹੀ ਦੱਸ ਦਿੱਤਾ ਪੀਲੂ ਨੇ ਕਿ ਉਹ ਮਾੜੇ ਦਿਨ ਜੰਮਿਆ ਤੇ ਉਹਦੀ ਹਾਲਤ ਕਿਸੇ ਵਿੱਚ ਮਾੜੀ ਹੋਣੀ ਆ। ਹਾਂ, ਇਹ ਹੋ ਸਕਦਾ ਹੈ, ਇੰਝ ਹੋ ਸਕਦਾ ਹੈ। ਸਾਹਿਬਾਂ ਪੜ੍ਹਦੀ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ, ਵਿੱਚ ਮਸੀਤ ਦੇ ਲੱਗੀਆਂ ਜਾਣੇ ਕੁੱਲ ਜਾਣ। ਔਰ ਦੋਵਾਂ ਦੀ ਆਸ਼ਕੀ ਜਿਹੜੀ ਹੈ ਉਹ ਮਸੀਤ ਵਿੱਚ ਹੋਈ ਹੈ। ਇਹ ਵੀ ਯੂਨੀਕ ਗੱਲ ਹੈ ਔਰ ਦਿਲਚਸਪ ਗੱਲ ਹੈ ਕਿ ਕੋਈ ਵੀ ਆਸ਼ਕੀ, ਕੋਈ ਵੀ ਇਸ਼ਕ ਦਾ ਕਿੱਸਾ ਮਸੀਤ ਵਿੱਚੋਂ ਸ਼ੁਰੂ ਨਹੀਂ ਹੋਇਆ, ਸਿਵਾਏ ਇਸ ਕਿੱਸੇ ਦੇ ਕਿ ਇਹ ਦੋਵੇਂ ਮਸੀਤੇ ਪੜ੍ਹਦੇ ਨੇ ਤੇ ਮਸੀਤੇ ਪੜ੍ਹਦਿਆਂ ਪੜ੍ਹਦਿਆਂ ਦੋਵਾਂ ਦਾ ਇਸ਼ਕ ਹੋ ਜਾਂਦਾ ਹੈ। ਚਲੋ ਜੀ ਅਗਲਾ ਤੁਸੀਂ ਪੜ੍ਹੋ। ਇਹਦਾ ਮਤਲਬ ਇਹ ਵੀ ਤਾਂ ਹੈ ਨਾ ਡਾਕਟਰ ਸਾਹਿਬ ਜੀ ਕਿ ਵੀ ਇਹ ਬਚਪਨ ਦੀ ਮੁਹੱਬਤ ਹੈ, ਕਿਉਂਕਿ ਬਚਪਨ ਦੇ ਵਿੱਚ ਤੁਸੀਂ ਜਾਂਦੇ ਹੋ ਪੜ੍ਹਨ, ਤੇ ਇਹ ਮਤਲਬ ਕਿ ਉਦੋਂ ਸ਼ੁਰੂ ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀ ਮੁਹੱਬਤ ਇਹਨਾਂ ਦੀ। ਆਹੋ, ਪਰ ਇਹ ਹੈ ਕਿ ਜੇ ਉਹਨੇ ਸਿਰਫ ਬਚਪਨ ਹੀ ਦੱਸਣਾ ਹੁੰਦਾ ਤੇ ਕੋਈ ਕਿਸੇ ਹੋਰ ਤਰੀਕੇ ਨਾਲ ਵੀ ਤੇ ਦੱਸ ਸਕਦਾ ਸੀ ਨਾ। ਹਾਂ, ਲੇਕਿਨ ਮਸੀਤ ਤੋਂ ਨੇ ਮੈਂਸ਼ਨ ਕੀਤੀ ਨਾ। ਮਸੀਤੇ ਲਿਜਾ ਕੇ ਉਹਨਾਂ ਦਾ ਇਸ਼ਕ ਉਹਨੇ ਜ਼ਰੂਰ ਕਰਵਾਉਣਾ ਸੀਗਾ। ਚਲੋ ਇੱਕ ਹੋਰ ਗੱਲ ਫਿਰ ਪੁੱਛਦੀ ਆ ਕਿ ਵੀ ਹੋਰ ਇਨ ਦੋਸ ਡੇਜ਼ ਮਸੀਤ ਤੋਂ ਸਿਵਾਏ ਕੁੜੀਆਂ ਮੁੰਡੇ ਇਕੱਠੇ ਇੱਕ ਜਗ੍ਹਾ ਕਿੱਥੇ ਹੋ ਸਕਦੇ ਸੀ? ਨਹੀਂ, ਇਹਦਾ ਮਤਲਬ ਤੇ ਇਹ ਹੋਇਆ ਕਿ ਉਸ ਜ਼ਮਾਨੇ 'ਚ ਕੁੜੀਆਂ ਮੁੰਡੇ ਇਕੱਠੇ ਪੜ੍ਹਦੇ ਸਨ। ਇਹ ਸਹੀ ਗੱਲ ਹੈ। ਇਹ ਗੱਲ ਬਿਲਕੁਲ ਠੀਕ ਹੈ। ਇਹ ਹੁਣ ਜ਼ਿਆਦਾ Sorry, ਸੀ can I ask a stupid question? I know that Dr. Manzoor, you said that Saiba Pardi Patiyan, that's alphabets, but it also that Sahiban is influenced by her friends, like well, Patiyan Pardi, like, can it be taken that way or no? ਹੈਂ? Patiyan Parana, like Patiyan Parna. ਹਾਂ, ਪੱਟੀਆਂ Like ਪੜਾਉਣਾ being influenced by her friends. ਕਿਸੇ ਨੂੰ ਕੋਈ ਚੀਜ਼ brainwash ਕਰਨਾ। ਇਨਫਲੂਐਂਸ ਕਰਨਾ। ਆਹੋ, ਪਰ ਇੱਥੇ ਮਤਲਬ ਹੈ ਕਿਉਂਕਿ ਕੁਰਾਨ ਮਸੀਤ 'ਚ ਪੜ੍ਹ ਰਹੇ ਨੇ ਨਾ, Yeah. ਤੇ ਸਾਹਿਬਾਂ ਜਿਹੜੀ ਹੈ ਉਹ ਮਸੀਤ ਵਿੱਚ ਪੱਟੀਆਂ ਪੜ੍ਹ ਰਹੀ ਹੈ। Okay, all right then. ਯਾਨੀ ਜਿਹੜੇ ਅਲਫਾਬੈਟਸ ਨੇ ਉਹਨਾਂ ਦੀ ਪ੍ਰੈਕਟਿਸ ਕਰ ਰਹੀ ਹੈ। ਅਲਫਾਬੈਟਸ ਨੇ ਇੱਕ ਦੂਜੇ ਨਾਲ ਕਿਵੇਂ ਜੁੜਨਾ ਹੈ ਇਹ ਦੇਖ ਰਹੀ ਹੈ। ਇਹ ਜਿਵੇਂ ਅਸੀਂ ਸਾਰਿਆਂ ਨੇ ਜਦੋਂ ਪੜ੍ਹਨਾ ਸ਼ੁਰੂ ਕੀਤਾ ਤੇ ਤਖਤੀਆਂ ਦੇ ਉੱਤੇ ਅਸੀਂ ਪੱਟੀਆਂ ਲਿਖਦੇ ਸਾਂ ਨਾ। Yeah. Okay. And do you know the age difference between Mirza? I'm assuming that Mirza is older because he's onto Quran, or no? ਹਾਂ, ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ। Okay. ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਿਰਜ਼ਾ ਸ਼ਾਇਦ ਥੋੜਾ ਵੱਡਾ ਹੈ ਤੇ ਸਾਹਿਬਾਂ ਸ਼ਾਇਦ ਥੋੜੀ ਛੋਟੀ ਹੈ। Yeah. Okay. ਜਾਂ ਮਿਰਜ਼ਾ ਜ਼ਿਆਦਾ ਹੁਸ਼ਿਆਰ ਹੈ ਤੇ ਸਾਹਿਬਾਂ ਜਿਹੜੀ ਹੈ ਨਕਮੀ ਹੈ, ਕੀ ਪਤਾ ਸਾਨੂੰ। All right. Cool. Thanks. ਵਿੱਚ ਮਸੀਤ ਦੇ ਲੱਗੀਆਂ ਜਾਣੇ ਕੁੱਲ ਜਹਾਨ। ਅੱਛਾ, ਮਸੀਤ ਵਿੱਚ ਲੱਗੀ ਹੈ, ਮਸੀਤ ਵਿੱਚ ਇਸ਼ਕ ਹੋਇਆ ਤੇ ਚੂੰਕਿ ਮਸੀਤ ਵਿੱਚ ਹੋਇਆ ਇਸ ਵਾਸਤੇ ਸਾਰੀ ਦੁਨੀਆ ਨੂੰ ਪਤਾ ਕਿ ਇਸ਼ਕ ਹੋਇਆ। ਇਹ ਵੀ ਇਹਦਾ ਪੱਖ ਹੈ। ਚਲੋ ਜੀ ਅੱਗੇ ਆਪਣਾ ਤੁਸੀਂ ਪੜੋ ਅਮਰਜੀਤ ਜੀ। ਯਾਨੀ ਕਿ ਡਿਫਰੈਂਟ ਦੈਨ ਹੀਰ ਰਾਂਝਾ ਵਗੈਰਾ, ਕਿ ਕਿਉਂਕਿ ਉਹਨਾਂ ਦਾ ਲੁਕ ਛੁਪ ਕੇ ਹੁੰਦਾ ਸੀ, ਇਹਨਾਂ ਦਾ ਸ਼ਰੇਆਮ। ਇਹ ਤੇ ਕਜ਼ਨ ਸਨ ਨਾ, ਇਹਨਾਂ ਨੂੰ ਇੱਕ ਲੁਕਣ ਛੁਪਣ ਦੀ ਕੀ ਲੋੜ ਸੀ? ਲੋੜ ਨਹੀਂ ਸੀ। ਅੱਛਾ, ਡਾਕਟਰ ਉਹ ਤੇ ਵਿਚਾਰਾ ਕਿਤੋਂ ਪਰਦੇਸੀ ਆਇਆ ਸੀ ਤੇ ਉਹਦਾ ਤੇ ਗੱਲ ਹੀ ਵੱਖਰੀ ਸੀ ਨਾ। ਇੱਥੇ ਤੇ ਹੈ ਕਿ ਉਹਨਾਂ ਦਾ ਭਾਣਜਾ ਹੈ ਤੇ ਉਹਨਾਂ ਦੇ ਵਿੱਚੋਂ ਹੀ ਹੈ। ਚਲੋ ਜੀ। ਅੱਛਾ ਜੀ, ਅਗਲਾ ਹੈਗਾ ਕਿ ਨਾ ਮਾਰ ਕਾਜ਼ੀ ਛਮਕਾਂ, ਨਾ ਦੇ ਤੱਤੀ ਨੂੰ ਤਾਏ,
ਪੜ੍ਹਨਾ ਸਾਡਾ ਰਹਿ ਗਿਆ, ਲੈ ਆਏ ਇਸ਼ਕ ਲਿਖਾਏ। ਅੱਛਾ, ਸਾਡੇ ਤੇ 4 ਇੱਥੇ ਖਤਮ ਹੋ ਜਾਂਦਾ, ਤੁਹਾਡੇ ਹੁਣ ਜੇ ਅੱਗੇ ਤਾਂ ਮੈਂ ਅਗਲਾ ਸ਼ੁਰੂ ਕਰ ਦਿੰਦਾ। ਕਰ ਦਿਓ। ਅੱਛਾ, ਅਗਲਾ ਬਹੁਤ ਵਧੀਆ ਹੈਗਾ ਕਿ ਸਾਹਿਬਾਂ ਗਈ ਤੇਲ ਨੂੰ, ਗਈ ਪਸਾਰੀ ਦੀ ਹੱਟ, ਫੜ ਨਾ ਜਾਣੇ ਤਕੜੀ, ਹਾੜ ਨਾ ਜਾਣੇ ਵਟ, ਤੇਲ ਭੁਲਾਵੇ ਭੁੱਲਾ ਬਾਣੀਆਂ, ਦਿੱਤਾ ਸ਼ਹਿਦ ਉਲਟ, ਵਣਜ ਗਵਾ ਲੈ ਬਾਣੀਆਂ, ਬਲਦ ਗਵਾ ਲੈ ਜੱਟ, ਤਿੰਨ ਸੈ ਨਾਂਗਾ ਪਿੜ ਰਿਹਾ, ਹੋ ਗਏ ਚੌੜ ਚੁਪਟ, ਮਿਰਜ਼ਾ ਸਾਹਿਬਾਂ ਦੀ ਦੋਸਤੀ, ਰਹੂ ਵਿੱਚ ਜਗਤ। ਅੱਛਾ ਜੀ। ਨਾ ਮਾਰ ਕਾਜ਼ੀ ਛਮਕਾਂ, ਨਾ ਦੇ ਤੱਤੀ ਨੂੰ ਤਾ। ਜਿਹੜਾ ਕਾਜ਼ੀ ਹੈ ਉਹ ਸੋਟਾ ਮਾਰ ਰਿਹਾ ਨਾ ਉਹਨੂੰ, ਮਿਰਜ਼ੇ ਨੂੰ, ਤੇ ਸਾਹਿਬਾਂ ਕਹਿੰਦੀ ਹੈ ਕਿ ਨਾ ਕਾਜ਼ੀ ਇਹਨੂੰ ਨਾ ਮਾਰ, ਨਾ ਦੇ ਤੱਤੀ ਨੂੰ ਤਾ। ਤੱਤੀ ਹੈ ਮਤਲਬ ਬਰਨਡ, ਮੈਂ ਤੇ ਅੱਗੇ ਹੀ ਸੜੀ ਹੈ ਤੇ ਤੂੰ ਇਹਨੂੰ ਮਾਰ ਕੇ ਹੋਰ ਮੈਨੂੰ ਸਾੜ ਰਿਹਾ। ਨਾ ਦੇ ਤੱਤੀ ਨੂੰ ਤਾ, ਪੜ੍ਹਨਾ ਸਾਡਾ ਰਹਿ ਗਿਆ, ਲੈ ਆਏ ਇਸ਼ਕ ਲਿਖਾ। ਪੜ੍ਹਨਾ ਵੜਨਾ ਸਾਡਾ ਕਾਹਦਾ ਸੀ, ਕਾਹਦਾ ਤੋਂ ਦੇ ਇੱਕ ਪਾਸੇ ਰਹਿ ਗਿਆ। ਅਸੀਂ ਤੇ ਆਪਣੇ ਲਈ ਇਸ਼ਕ ਲਿਖਾ ਕੇ ਲਿਆਏ हैं ਕਿ ਇਸ਼ਕ ਕਰਨਾ ਹੈ। ਅਸੀਂ ਪੜ੍ਹਨਾ ਵੜਨਾ ਕੋਈ ਨਹੀਂ ਹੈ। ਸਾਹਿਬਾਂ ਗਈ ਤੇ ਹੁਣ ਅਗਲਾ ਇਹ, ਹੁਣ ਸਾਹਿਬਾਂ ਦੇ ਜਿਹੜਾ ਹੁਸਨ ਹੈ ਇਹ ਉਹਦੇ ਵੱਲ, ਇਹ ਬੰਦ ਜਿਹੜਾ ਹੈ ਉਹਦੇ ਵੱਲ ਇਸ਼ਾਰਾ ਕਰਦਾ ਹੈ। ਸਾਹਿਬਾਂ ਗਈ ਤੇਲ ਨੂੰ, ਗਈ ਪਸਾਰੀ ਦੇ ਹੱਟ। ਅੱਛਾ, ਵੈਸੇ ਇਹ ਵੀ ਦਿਲਚਸਪ ਗੱਲ ਹੈ ਕਿ ਉਸ ਜ਼ਮਾਨੇ 'ਚ ਦੁਕਾਨਦਾਰਾਂ ਕੋਲੋਂ ਆਮ ਤੌਰ ਤੇ ਤੇਲ ਖਰੀਦਣ ਜਾਂਦੇ ਸਨ ਲੋਕੀ, ਬਾਕੀ ਚੀਜ਼ਾਂ ਤੇ ਸਾਰੀਆਂ ਘਰ ਦੀਆਂ ਹੁੰਦੀਆਂ ਸਨ। ਤੇ ਸਾਹਿਬਾਂ ਜਿਹੜੀ ਹੈ ਉਹ, ਇਹਦਾ ਮਤਲਬ ਛੋਟੀ ਕੁੜੀ ਹੈ ਤੇ ਉਹ ਪਸਾਰੀ ਦੇ ਹੱਟ 'ਚ ਗਈ ਹੈ ਤੇਲ ਖਰੀਦਣ। ਫੜ ਨਾ ਜਾਣੇ ਤਕੜੀ, ਉਹ ਜਿਹੜਾ ਪਸਾਰੀ ਹੈ ਉਹਦੇ ਕੋਲ ਤਕੜੀ, ਉਹਦੇ ਹੁਸਨ ਦਾ ਇੰਨਾ ਉਹਦੇ ਉੱਤੇ ਅਸਰ ਹੈ ਕਿ ਉਹਦੇ ਕੋਲੋਂ ਤਕੜੀ ਨਹੀਂ ਫੜੀ ਜਾ ਰਹੀ। ਹਾੜ ਨਾ ਜਾਣੇ ਵਟ, ਇਹ ਤੁਸੀਂ, ਤੁਹਾਨੂੰ ਕਿਵੇਂ ਸਮਝ ਆਇਆ ਇਹ ਹਾੜ ਨਾ ਜਾਣੇ ਵਟ? ਕੁਛ ਨਹੀਂ ਡਾਕਟਰ ਸਾਹਿਬ, ਕੁਛ ਸਮਝ ਨਹੀਂ ਆਈ ਇਹਦੀ। ਫੜ ਨਾ ਜਾਣੇ ਤਕੜੀ, ਉਹਦਾ ਜਿਹੜਾ ਵੱਟੇ ਦਾ ਉਹਦਾ ਹੈਗਾ ਭਾਰ, ਉਹ ਵੀ ਨਹੀਂ ਪਛਾਣ ਸਕ ਰਿਹਾ ਕਿ ਉਹਦਾ ਭਾਰ ਕਿੰਨਾ। ਹਾਂ, ਇਹ ਜ਼ਿਆਦਾ ਸਹੀ ਹੈ। ਇਹ ਮੈਂ ਹਾੜ ਦਾ ਦੇਖਾਂਗਾ ਕਿ ਜੀ ਹਾਂਜੀ ਡਾਕਟਰ ਸਾਹਿਬ, ਇਹਦਾ ਹਾੜ ਨਾ ਜਾਣਾ ਵਟ, ਹਾੜ ਜਿੱਦਾਂ ਕਿ ਹਾੜ ਦਾ ਮਹੀਨਾ ਤੇ ਵਟ, ਇਹ ਨਹੀਂ ਵਟ ਗਰਮੀ ਲੱਗਣ ਨੂੰ, ਬਹੁਤੀ ਗਰਮੀ ਲੱਗਣ ਨੂੰ ਵਟ ਵੀ ਕਹਿੰਦੇ। ਆਹੋ, ਮਤਲਬ ਇਹ ਹੈ ਕਿ that sounds good। ਨਹੀਂ, ਇਹ ਵੀ ਮਤਲਬ ਇਹਦੀ ਮੇਰੇ ਰੇਂਜ ਤਸ਼ਰੀਹ ਆਈ ਸੀ ਕਿ ਮਤਲਬ ਉਹਦੀ ਹਾਲਤ ਐਸੀ ਹੈ ਕਿ ਜਿਵੇਂ ਹਾੜ ਵਿੱਚ ਵੱਟ ਹੀ ਨਾ ਲੱਗੇ ਕਿਸੇ ਨੂੰ, ਕਿਉਂਕਿ ਹਾੜ ਦੇ ਵਿੱਚ ਤੇ ਵੱਟ ਹਰ ਇੱਕ ਨੂੰ ਲੱਗਦਾ ਹੈ। ਵੱਟ ਦਾ ਕੀ ਮਤਲਬ ਡਾਕਟਰ ਸਾਹਿਬ ਇੱਥੇ? ਹਾਂਜੀ, ਹਾੜ ਨਾ ਜਾਣੇ ਵੱਟ, ਹਾੜ ਅਸੀਂ ਮਹੀਨੇ ਦੀ ਗੱਲ ਕਰ ਰਹੇ ਹਾਂ? ਹਾੜ ਦੀ ਗਰਮੀ, ਹਾੜ ਦੀ ਗਰਮੀ 'ਚ ਉਹਨੂੰ ਵੱਟ ਹੀ ਨਹੀਂ ਲੱਗ ਰਿਹਾ। ਹਾਂਜੀ, ਵੱਟ ਕੀ ਕਹਿੰਦੇ ਨੂੰ? ਇਹਨੂੰ ਪਸੀਨਾ। ਵੱਟ ਤੁਹਾਨੂੰ ਪਤਾ ਨਹੀਂ ਕਿਹਨੂੰ ਕਹਿੰਦੇ ਨੇ ਵੱਟ? ਨਹੀਂ ਡਾਕਟਰ ਸਾਹਿਬ। ਬਹੁਤ ਗਰਮੀ ਲੱਗਣ ਨੂੰ ਵੱਟ। ਓ ਅੱਛਾ।
ਅੱਛਾ ਪਰ ਡਾਕਟਰ ਸਾਹਿਬ ਜੀ ਜਿਸ ਤਰ੍ਹਾਂ ਫॉर ਦਿੱਤਾ ਮਤਲਬ ਇਟ ਹੈਜ਼ ਟੂ ਮੈਚ ਦ ਤਕੜੀ ਐਟ ਸਮ ਪੁਆਇੰਟ, ਥੋੜਾ ਜਿਹਾ ਤਕੜੀ ਦੇ ਨਾਲ ਉਹਨੂੰ ਰਲਣਾ ਪੈਂਦਾ ਨਾ, ਕਿਉਂਕਿ ਆਹੋ ਬਾਕੀ ਵੀ ਜੇ ਤੁਸੀਂ ਲਾਈਨਾਂ ਵੇਖੋਗੇ ਤੇ ਮਤਲਬ ਕਿ ਇਟ ਹੈਜ਼ ਟੂ ਡੂ ਸਮਥਿੰਗ ਵਿਦ weights ਔਰ ਸਮਥਿੰਗ, ਕਿਉਂਕਿ ਵੱਟਾ ਹੁੰਦਾ ਸੀ ਨਾ weights ਦਾ, ਤੇ ਉਹਦੇ ਉੱਤੇ ਕਿਹੜਾ ਕੁਝ ਲਿਖਿਆ ਹੁੰਦਾ ਸੀ, ਉਹ ਬੰਦੇ ਨੂੰ ਪਛਾਣ ਹੀ ਹੁੰਦੀ ਸੀ ਨਾ ਕਿ ਵੀ ਹਾਰ ਇਹ ਦਾ ਮੇਰਾ ਖਿਆਲ ਹੈ ਕਿ ਹਾਰ ਦਾ ਮਤਲਬ ਹੈ ਅੰਦਾਜ਼ਾ ਕਰਨਾ। ਤੇ ਵੱਟ ਦਾ ਮਤਲਬ ਵੱਟਾ। ਹਾਂ ਮਤਲਬ ਉਹ ਵੱਟੇ ਦੀ ਪਛਾਣ ਨਹੀਂ ਕਰ ਸਕਦਾ। ਕਿਉਂਕਿ ਉਹ ਜਿਹੜਾ ਸਟੰਟ ਹੋ ਗਿਆ ਤੇ ਵੱਟਿਆਂ ਦੇ ਵਿੱਚ ਕਨਫਿਊਜ਼ ਹੋ ਗਿਆ, ਉਹਨੂੰ ਕੁਝ ਪਤਾ ਨਹੀਂ ਕਿਹੜਾ ਵੱਟਾ ਪਾਉਣਾ ਤੇ ਕਿਹੜਾ ਨਹੀਂ ਪਾਉਣਾ। ਬਿਲਕੁਲ ਜਿਹੜਾ ਬਿਲਕੁਲ ਬਿਲਕੁਲ ਕਿਉਂਕਿ ਸੈਂਸ ਬਣਦੀ ਪਈ ਨਾ ਪਿਛਲੇ ਫਿਕਰੇ ਦੀ ਅਗਲੇ ਫਿਕਰੇ ਨਾਲ। ਤੇਲ ਭੁਲਾਵੇ ਬਾਣੀਆਂ ਦਿੱਤਾ ਸ਼ਹਿਦ ਉਲਟ, ਤੇ ਜਿਹੜਾ ਬਾਣੀਆਂ ਸੀ ਦੁਕਾਨਦਾਰ, ਉਹਨੇ ਤੇਲ ਦੇ ਭੁਲੇਖੇ ਦੇ ਵਿੱਚ ਸ਼ਹਿਦ ਪਾਤਾ ਉਹਦੇ ਸਾਹਿਬਾਂ ਦੇ ਬਰਤਨ ਦੇ ਵਿੱਚ, ਮਤਲਬ ਇੰਨੀ ਉਹਦੀ ਮੱਤ ਮਾਰੀ ਗਈ। ਵੰਝ ਗਵਾਏ ਬਾਣੀਆਂ ਬਲਦ ਗਵਾਏ ਜੱਟ, ਜਿਹੜੇ ਬਾਣੀਏ ਸਨ, ਜਿਹੜੇ ਦੁਕਾਨਦਾਰ ਸਨ, ਉਹਨਾਂ ਨੇ ਆਪਣੇ ਉਹਦੇ ਹੁਸਨ ਦੇ ਅਸਰ ਵਿੱਚ ਉਹਨਾਂ ਨੇ ਕਾਰੋਬਾਰ ਗਵਾ ਦਿੱਤੇ। ਬਲਦ ਗਵਾਏ ਜੱਟ, ਤੇ ਜਿਹੜੇ ਜੱਟ ਸਨ ਉਹਨਾਂ ਨੇ ਢੱਗੇ ਗਵਾਤੇ ਆਪਣੇ ਹਲ ਵਾਹੁਣ ਵਾਲੇ। ਤਨ ਸੇ ਨਾਂਗਾ ਪੜ ਰਿਹਾ ਹੋ ਗਏ ਚੌੜ ਚਪਟ, ਇਹ ਸਾਰੇ ਜਿਹੜੇ ਨੇ ਇਹ ਰੜੇ ਬਿਲਕੁਲ ਨੰਗੇ ਹੋ ਗਏ, ਤੇ ਇਹਨਾਂ ਦੇ ਕੋਲ ਪਾਉਣ ਲਈ ਕੱਪੜੇ ਵੀ ਨਹੀਂ ਰਹਿ ਗਏ। ਸਰ ਜੀ ਪਿੜ ਤੁਸੀਂ ਦੱਸਿਆ ਸੀ ਜਿੱਥੇ ਲੋਕੀ ਘੋਲ ਕਰਦੇ ਨੇ, ਤਨ ਸੇ ਇੱਥੇ ਲਿਖਿਆ ਸਾਡਾ ਤਿੰਨ ਸੈ ਨੰਗੇ ਨਹੀਂ 300 ਨਾਂਗਾ ਪਿੜ ਰਿਹਾ ਹੋ ਗਏ ਚੌੜ ਚਪਟ, ਉਹ ਵੀ ਮਤਲਬ ਕਿ ਆਪਣੇ ਘੋਲ ਕਰਨ ਦੀ ਜਗ੍ਹਾ ਉੱਥੇ ਢੇਰ ਹੋ ਗਏ। ਹਾਂਜੀ ਨਹੀਂ, ਅਸੀਂ ਜਦੋਂ ਪੜ੍ਹਦੇ ਰਹੇ ਸਕੂਲ ਦੇ ਵਿੱਚ, ਉਦੋਂ ਇਹ ਤੇ ਜਿਹੜਾ ਕਿ ਉਹ 300 ਨਾਗਾ ਵਾ, 300 ਨਾਗਾ, ਪਰ ਪਤਾ ਨਹੀਂ ਹੁਣ ਉਹ ਸਹੀ ਹੋਏ ਕਿ ਉਹ 300 ਨਾਗਾ। ਅੱਛਾ 300 ਨਾਗਾ ਜਿਹੜਾ ਉਹ ਚੌੜ ਚਪਟ ਹੋ ਗਿਆ, ਇਹੋ ਹੀ ਮਤਲਬ ਹੋਇਆ ਨਾ। ਹਾਂਜੀ ਹਾਂਜੀ ਮੇਰੇ ਖਿਆਲ ਚ ਇਦਾਂ ਹੀ। ਨਾਂਗਾ ਕਿਸ ਸੈਂਸ ਕਰ ਰਿਹਾ ਇੱਥੇ? ਅੱਛਾ ਉਹ ਮਿਰਜ਼ੇ ਸਾਨੂੰ ਤੇ ਸਾਹਿਬਾਂ ਇਦਾਂ ਦੱਸਿਆ ਸੀ ਕਿ ਹਾਂਜੀ ਨਹੀਂ, ਉਹ ਸਾਨੂੰ ਸਕੂਲ ਚ ਇਦਾਂ ਦੱਸਿਆ ਸੀ ਕਿ ਉਹ 300 ਨਾਗਾ ਕਿ ਜਿਹੜਾ ਕਿ ਉਹ ਵੇਖਦੇ ਨਹੀਂ ਆ ਨਾ ਉਹ ਜਨਾਨੀਆਂ ਵੱਲ, ਤੇ ਉਹਦੇ ਧਿਆਨ ਪੈ ਗਏ, ਤੇ ਉਹਨਾਂ ਦਾ ਵੀ ਜਿਹੜਾ ਕਿ ਮਾਨ ਆ ਜਿਹੜਾ ਉਹ ਵੀ ਆਪਣੇ ਮਾਨ ਤੋਂ ਡੋਲ ਗਿਆ 300 ਨਾਗੀ। ਉਹ ਮੇਰੇ ਖਿਆਲ ਚ ਘੋਲ ਕਰਨ, ਮਤਲਬ ਇਹ ਕੁਸ਼ਤੀ ਕਰਨ ਵਾਲੇ ਲੋਕ ਨੇ ਜਿਹੜੇ ਕਿ ਵੀ ਜਨਾਨੀਆਂ ਇਹਦਾ ਵੱਲ ਵੇਂਦੇ ਮਤਲਬ ਨੇ। ਇਹ ਹੋਇਆ ਕਿ ਜਿਹੜੀ ਸਾਹਿਬਾਂ ਨੂੰ ਵੇਖ ਕੇ 300 ਨਾਂਗਾ ਜਿਹੜਾ ਹੈ ਉਹ ਚੌੜ ਚਪਟ ਹੋ ਗਿਆ। ਹਾਂਜੀ ਮਤਲਬ ਇਦਾਂ ਹੀ ਸਕੂਲ ਦੇ ਵਿੱਚ ਕੁਛ ਪਹਿਲਵਾਨ। ਏਦਾਂ ਹੀ। ਪਰ ਜਿਹੜਾ ਨਾਂਗਾ ਹੈ ਉਹ ਘੋਲ ਕਰਨ ਵਾਲੇ ਨਹੀਂ ਹੈਗੇ, ਕੁਸ਼ਤੀ ਕਰਨ ਵਾਲੇ ਲੋਕ ਪਿੜ ਚ। ਨਾਂਗਾ ਨਹੀਂ, ਕੁਸ਼ਤੀ ਕਰਨ ਵਾਲਾ ਨਹੀਂ, ਨਾਂਗਾ ਇਹ ਨਾਗੇ ਕੁਸ਼ਤੀ, ਸਾਧੂ ਜਿਹੜੇ ਹੁੰਦੇ। ਹਾਂ ਜਿਹੜੇ ਉਹ ਸਾਧੂ ਨੇ ਉਹ। ਅੱਛਾ ਜਿਹੜੇ ਜਤੀ ਸਤੀ। ਹਾਂਜੀ ਮਿਰਜ਼ੇ ਸਾਹਿਬਾਂ ਦੀ ਦੋਸਤੀ ਰਹਿਸੀ ਵਿੱਚ ਜਗਤ, ਤੇ ਮਿਰਜ਼ੇ ਸਾਹਿਬਾਂ ਦੀ ਦੋਸਤੀ ਜਿਹੜੀ ਹੈ ਉਹ ਰਹਿੰਦੀ ਦੁਨੀਆ ਤੱਕ ਯਾਦ ਰਹੇਗੀ ਲੋਕਾਂ ਨੂੰ। ਡਾਕਟਰ ਸਾਹਿਬ ਇਹਦੀ ਇੰਨੀ ਇੰਟਰਸਟਿੰਗ ਇੱਕ ਗੱਲ ਹੈਗੀ ਹੈ ਕਿ ਦੇਖੋ ਉਹਨੂੰ ਡਿਸਕ੍ਰਾਈਬ ਕੀਤੇ ਬਿਨਾ, ਨਾ ਉਹਦੀ ਅੱਖ ਦੇ ਬਾਰੇ ਦੱਸਿਆ, ਨਾ ਉਹਦੇ ਨੱਕ ਦੇ ਬਾਰੇ ਦੱਸਿਆ, ਪਰ ਉਹਦੀ ਹੁਸਨ ਦੀ ਖੂਬਸੂਰਤੀ ਕਿਸ ਤਰ੍ਹਾਂ ਦੱਸੀ। ਬਾਕੀ ਲੋਕਾਂ ਨੇ ਜਿੱਦਾਂ ਈਵਨ ਹੀਰ ਦੀ ਖੂਬਸੂਰਤੀ ਦੱਸੀ, ਬਾਕੀ ਲੋਕਾਂ ਨੇ ਵੀ ਆਪਣੀਆਂ ਨਾਇਕਾਵਾਂ ਦੀਆਂ ਖੂਬਸੂਰਤੀਆਂ ਨੂੰ ਬਿਆਨ ਕੀਤਾ, ਇਹਨੇ ਇੱਕ ਲਫ਼ਜ਼ ਕਹਿ ਬਿਨਾ ਤੁਹਾਨੂੰ ਦੱਸ ਦਿੱਤਾ ਕਿ ਉਹ ਕਿੰਨੀ ਖੂਬਸੂਰਤ ਸੀ। ਆਹੋ ਵੈਸੇ ਵਾਰਿਸ ਸ਼ਾਹ ਨੇ ਵੀ ਇਸੇ ਇਮੇਜਰੀ ਨੂੰ ਵਰਤਿਆ ਸੀਗਾ। ਉਹ ਤੁਹਾਨੂੰ ਯਾਦ ਹੈ ਉਹਨੇ ਕਿਹਾ ਸੀ
ਖੋਜੇ ਖੱਤਰੀ ਕਤਲ ਬਾਜ਼ਾਰ ਵਿੱਚੋਂ। ਯਾਦ ਹੈ? ਹਾਂਜੀ ਹਾਂਜੀ, ਪਰ ਇਹ ਇਵੈਂਚੁਅਲੀ ਆਈ ਡੋਨਟ ਨੋ, ਅੱਗੇ ਕਿੱਸਾ ਪੜਿਆ ਨਹੀਂ, ਸ਼ਾਇਦ ਇਹ ਉਹਦੀ ਫਿਜ਼ੀਕਲ ਐਟਰੀਬਿਊਟਸ ਨੂੰ ਕਰੇਗਾ ਬਿਆਨ। ਪਰ ਉਹ ਤੇ ਹੈ ਨਾ, ਖੋਜੇ ਖੱਤਰੀ ਕਤਲ ਬਾਜ਼ਾਰ ਵਿੱਚੋਂ, ਕਿ ਜਿਸ ਬਾਜ਼ਾਰ ਚੋਂ ਉਹ ਲੰਘ ਜਾਂਦੀ ਹੈ ਉਹਦੇ ਵਿੱਚੋਂ ਖੋਜੇ ਖੱਤਰੀ ਜਿਹੜੇ ਹਰ ਔਰਤ ਨੂੰ ਮਾਂ ਭੈਣ ਕਹਿਣ ਦੇ ਆਦੀ ਹੁੰਦੇ ਨੇ, ਉਹ ਵੀ ਕਤਲ ਹੋ ਜਾਂਦੇ ਨੇ। ਖੋਜੇ ਖੱਤਰੀ ਕਤਲ ਹੈ, ਲੰਘ ਜਾਣ ਤਲਵਾਰ ਦੀ ਧਾਰ ਵਿੱਚੋਂ। ਹਾਂ, ਲੰਘ ਜਾਣ ਤਲਵਾਰ ਦੀ ਧਾਰ ਵਿੱਚੋਂ। ਅੱਛਾ ਜੀ, ਇਹ ਅਗਲੇ 2 ਮਿਸਰੇ ਮੈਂ ਪੜ੍ਹ ਦਿੰਦਾ ਤੇ ਫਿਰ ਇੱਥੇ ਅੱਜ ਮੈਂ ਮੁਕਾ ਦੇਣਾ। ਘਰ ਤੋਂ ਸਾਹਿਬਾਂ ਟੁਰ ਪਈ ਕਰਕੇ ਪੜ੍ਹਨ ਦੀ ਨੀਤ, ਕਾਜ਼ੀ ਸਾਡਾ ਮਰ ਗਿਆ ਸੁੰਨੀ ਪਈ ਮਸੀਤ। ਇਹ ਵੈਸੇ ਬੜਾ ਦਿਲਚਸਪ ਹੈ, ਇਹਦੇ ਤੇ ਮੈਂ ਅੱਜ ਮੁਕਾਉਣਾ ਚਾਹੁੰਦਾ ਸਾਂ ਕਿ ਉਹ ਪੜ੍ਹਨ ਲਈ ਨੀਤ ਨਾਲ ਗਈ ਹੈ, ਪਰ ਉਹਦੇ ਵਾਸਤੇ ਕਾਜ਼ੀ ਜਿਹੜਾ ਹੈ ਉਹ ਵੀ ਮਰ ਚੁੱਕਿਆ, ਤੇ ਮਸੀਤ ਵੀ ਜਿਹੜੀ ਹੈ ਉਹ ਸੁੰਨੀ ਹੈ। ਮਸੀਤ ਵੀ ਜਿਹੜੀ ਹੈ ਉਹਦੇ ਵਿੱਚ ਵੀ ਕੁਛ ਨਹੀਂ ਹੈਗਾ। ਜਾਂ ਇਹਦਾ ਮਤਲਬ ਇਹ ਹੈ ਕਿ ਜਿਹੜਾ ਇਸ਼ਕ ਹੈ ਉਹਦੀ ਵਜ੍ਹਾ ਤੋਂ ਜਿਹੜਾ ਕਾਜ਼ੀ ਹੈ ਉਹ ਵੀ ਉਹਦੇ ਲਈ ਮਰ ਗਿਆ ਹੈ। ਕਾਜ਼ੀ ਸਾਡਾ ਮਰ ਗਿਆ ਸੁੰਨੀ ਪਈ ਮਸੀਤ। ਗੌਰ ਕਰਿਓ। ਹੈ ਅੱਜ ਕੱਲ ਜਿੱਦਾਂ ਬੱਚੇ ਵੀ ਕਹਿ ਦਿੰਦੇ ਨੇ ਨਾ ਕਿ ਅੱਜ ਸਾਨੂੰ ਛੁੱਟੀ ਹੈ, ਸਾਡੀ ਟੀਚਰ ਦੀ ਮਾਂ ਮਰ ਗਈ ਹੈ, ਤੇ ਮਤਲਬ ਕਿ ਇਹ ਉਹੀ ਗੱਲ ਤੇ ਨਹੀਂ ਕਿ ਵੀ ਮੈਂ ਜਾਣਾ ਹੈਗਾ ਹੈ, ਸਾਡਾ ਜਿਹੜਾ ਕਾਜ਼ੀ ਉਹ ਮਰ ਗਿਆ ਪਰ ਮੈਂ ਜਾਣਾ ਹੈਗਾ ਹੈ, ਤੇ ਭਾਵੇਂ ਕਿ ਉੱਥੇ ਜਿਹੜੀ ਮਸੀਤ ਦੇ ਵਿੱਚ ਉਹਨੂੰ ਮਿਲਣ ਦੇ ਬਹਾਨੇ ਨਿਕਲੀ ਹੈ, ਬਹਾਨਾ ਕਰਕੇ ਕਿ ਸਾਡਾ ਤਾਂ ਕਾਜ਼ੀ ਵੀ ਮਰ ਗਿਆ ਤੇ ਸਾਡੀ ਤਾਂ ਮਸੀਤ ਵੀ ਸੁੰਨੀ ਹੋਈ। ਕਾਜ਼ੀ ਸਾਡਾ ਮਰ ਗਿਆ ਸੁੰਨੀ ਪਈ ਮਸੀਤ। ਵੈਸੇ ਬਹੁਤ ਦਿਲਚਸਪ ਇਹ ਐਕਸਪ੍ਰੈਸ਼ਨ ਹੈ। ਚਲੋ, ਮੇਰਾ ਖਿਆਲ ਹੈ ਕਿ ਅੱਜ ਘੰਟੇ ਦੀ ਕਲਾਸ ਹੋ ਗਈ ਤੇ ਕਾਫੀ ਹੋ ਗਈ, ਅਗਲੀ ਵਾਰੀ ਫੇਰ ਪੜਾਂਗੇ। ਲੇਕਿਨ ਇਹ ਹੈ ਕਿ ਇਹਨੂੰ ਇੱਕ ਤਾਂ ਤੁਸੀਂ ਪੜ੍ਹਨਾ, ਦੂਜੇ ਇੱਥੇ ਜ਼ਰਾ ਗੌਰ ਕਰਨਾ, ਵਿਚਾਰ ਕਰਨਾ ਕਿ ਇਹ ਕਹਾਣੀ ਦੇ ਕਿਵੇਂ ਖੁੱਲ ਰਹੀ ਹੈ, ਇਹਦੀਆਂ ਵਿੱਚ ਰਮਜ਼ਾਂ ਕੀ ਹੈਗੀਆਂ। ਠੀਕ ਹੈ ਜੀ, ਇਹ ਸਫਰ ਇੰਟਰਸਟਿੰਗ ਰਹਿਣਾ ਡਾਕਟਰ ਸਾਹਿਬ ਜੀ, ਆਈ ਆਲਰੇਡੀ ਵਧੀਆ ਰਹਿਣਾ ਇਹਨੇ। ਹਾਂ, ਇਹਨੇ ਵਧੀਆ ਰਹਿਣਾ। ਚਲੋ ਜੀ, ਅੱਛਾ ਜੀ, ਰੱਬ ਰਾਖਾ ਸਾਰਿਆਂ ਦਾ। ਸਾਰਿਆਂ ਦਾ ਰੱਬ। ਥੈਂਕ ਯੂ ਡਾਕਟਰ ਸਾਹਿਬ।